12वीं जमात का सबक है साढ़े कोल अज मकूला शायर सैयद वारिस शाह होरां दी लिखत है जो सफ़ा नंबर 54 ते। मकूला शायर तो की मुराद है? मकूला शायर तो मुराद है शायर दी आखी हुई गल, शायर दे आख्या होया कोल जिहदे विच ओदी जाती ख्याल, जाती सोच, जाती फलसफा जिहड़ा है वो चलकारे मारदा है। और यह जिहड़ा है कोई भी शायर जिहड़ा है किस्सा सुनांदियां होइयां ਉਹਦੇ ਵਿੱਚ अपनी अकवाल, अपनी ਜਿਹੜੀ ਆਖੀ ਹੋਈ ਗੱਲ और अपने ख्यालात ਜਿਹੜੇ ਨੇ ਉਹ ਜਿਹੜਾ ਬਿਆਨ ਕਰੇਗਾ ਉਹਨੂੰ ਅਸੀਂ ਮਕੂਲਾ ਸ਼ਾਇਰ ਆਖਦੇ ਹਾਂ। ਹੁਣ ਇਹਦੇ ਵਿੱਚ ਹੀਰ ਜਿਹੜੀ ਕਿਤਾਬ ਹੈ ਵਾਰਿਸ ਸ਼ਾਹ ਹੋਰਾਂ ਦੀ, ਉਹਦੇ ਵਿੱਚ ਵਾਰਿਸ ਸ਼ਾਹ ਨੇ ਮਕੂਲਾ ਸ਼ਾਇਰ ਦੇ ਨਾਂ ਦੇ ਸਰਨਾਮੇ ਹੇਠ ਜਿੱਥੇ ਆਪਣੇ ਜ਼ਾਤੀ ਖਿਆਲਾਤ ਦੱਸੇ ਨੇ ਉੱਥੇ ਸਮਾਜ ਦੀਆਂ ਕੁੜਤਨਾਂ ਵੀ ਬਿਆਨ ਕੀਤੀਆਂ ਨੇ, ਹਯਾਤੀ ਦਾ ਜਿਹੜਾ ਅਸਲ ਚਿਹਰਾ ਵੀ ਵਿਖਾਇਆ ਹੈ ਤੇ ਸਾਨੂੰ ਇਖਲਾਕੀਆਤ ਦੇ ਉੱਤੇ ਬਾਰ-ਬਾਰ ਜਿਹੜਾ ਹੈ ਉਹ ਸਬਕ ਦਿੰਦੇ ਹੋਏ ਨਜ਼ਰ ਆਉਂਦੇ ਨੇ। यानी कि वारिस शाह ने सिर्फ एक रोमानी किस्सा नहीं लिखिਆ ਵਿੱਚ ਅਲਾਮਤਾਂ ਨੇ ਜਾਂ ਵਸੇਬ ਨਹੀਂ ਹੈ, ਬਲਕਿ ਸਾਡੀ ਅਖਲਾਕੀਆਤ ਨੂੰ ਸੰਵਾਰਨ ਦਾ ਵੀ ਜਿਹੜਾ ਹੈ ਉਹ ਚਾਰਾ ਕੀਤਾ ਹੈ। ਇਸ ਸਬਕ ਦੇ ਵਿੱਚ ਸਾਡੇ ਕੋਲ ਇਸ ਨਜ਼ਮ ਹਿੱਸਾ ਨਜ਼ਮ ਦੇ ਵਿੱਚ 5 ਜਿਹੜੇ ਸਾਡੇ ਕੋਲ ਨੇ ਉਹ ਸ਼ੇਰ ਨੇ। ਪਹਿਲਾ ਸ਼ੇਰ ਤੁਸੀਂ ਦੇਖੋ, ਪਹਿਲਾ ਸ਼ੇਰ ਸਾਡੀ ਹਯਾਤੀ ਦੇ ਨਾਲ ਜਿਹੜੀ ਖਾਨਦਾਨੀ ਜਿਹੜੀ ਤਾਕਤ ਹੈ ਉਹਦੇ ਨਾਲ ਜੁੜਿਆ ਹੋਇਆ ਹੈ। ਪਾਈਆਂ ਬਾਜ ਨਾ ਮਜਲਸਾਂ ਸੌਂਦੀਆਂ ਨਹੀਂ ਤੇ ਪਾਈਆਂ ਬਾਜ ਬਹਾਰ ਨਹੀਂ, ਭਰਾਵਾਂ ਤੋਂ ਬਗੈਰ ਬਗੈਰ ਮਜਲਸਾਂ ਯਾਨੀ ਇਕੱਠ ਜਿਹੜੇ ਇਕੱਠੇ ਹੋ ਕੇ ਬਹਿਣਾ ਲੋਕਾਂ ਦਾ ਸੌਂਦੀਆਂ ਨਹੀਂ, ਸੋਹਣੇ ਲੱਗਦੀਆਂ ਨੇ। ਤੇ ਭਰਾਵਾਂ ਤੋਂ ਬਗੈਰ ਬਹਾਰ ਨਹੀਂ, ਬਹਾਰ ਤੋਂ ਮੁਰਾਦ ਜ਼ਿੰਦਗੀ, ਖਜ਼ਾਨ ਤੋਂ ਮੁਰਾਦ ਜਾਂ ਪਤਝੜ ਤੋਂ ਮੁਰਾਦ ਜਿਹੜੀ ਅਲਾਮਤ ਜਿਹੜੀ ਹੈ ਉਹ ਮੌਤ ਦਾ ਜਾਂ ਮੌਤ ਦੇ ਆਮਨ ਦਾ ਪਹਿਲੇ ਦਾ ਵੇਲਾ ਹੈ। ਤੇ ਭਾਈ ਮਰਨ ਤੇ ਪਾਉਂਦੀਆਂ ਭੱਜ ਬਾਹਾਂ, ਜੇ ਭਰਾ ਮਰਨ ਤੇ ਇੰਜ ਲੱਗਦਾ ਹੈ ਜਿਵੇਂ ਬਾਹਾਂ ਟੁੱਟ ਗਈਆਂ ਨੇ। ਬਿਨਾਂ ਭਾਈਆਂ ਪਰੇ ਪਰਿਵਾਰ ਨਹੀਂ, ਬਗੈਰ ਭਰਾਵਾਂ ਤੋਂ ਜਿਹੜਾ ਪਰੇ ਹੈ ਪੰਚਾਇਤ ਹੈ, ਇਕੱਠੇ ਮਿਲ ਕੇ ਬਹਿਣਾ ਕਿਸੇ ਮਸਲੇ ਨੂੰ ਹੱਲ ਕਰਨ ਵਾਸਤੇ, ਤੇ ਉਹ ਵੀ ਨਹੀਂ ਹੈ। ਤੇ ਨਾ ਹੀ ਪਰਿਵਾਰ ਖਾਨਦਾਨ, ਨਾ ਹੀ ਖਾਨਦਾਨ ਜਿਹੜਾ ਹੈ ਉਹ ਖਾਨਦਾਨ ਰਹਿੰਦਾ ਹੈ। ਜਿੱਥੇ ਵਾਰਿਸ ਸ਼ਾਹ ਹੋਰਾਂ ਨੇ ਕਿਸੇ ਦੀ ਗੱਲ ਕੀਤੀ, ਵਾਰਿਸ ਸ਼ਾਹ ਹੋਰਾਂ ਦੇ ਕਿਸੇ ਦੀ ਅਸੀਂ ਗੱਲ ਕੀਤੀ, ਵਾਰਿਸ ਸ਼ਾਹ ਹੋਰਾਂ ਦੇ ਕਿਸੇ ਦੇ ਵਿੱਚ ਇਸ ਤੋਂ ਥੋੜ੍ਹਾ ਜਿਹਾ ਪਿੱਛੇ ਜਾਈਏ ਤੇ ਵਾਰਿਸ ਸ਼ਾਹ ਕਹਿੰਦੇ ਨੇ, ਬਾਪ ਕਰੇ ਪਿਆਰ ਤੇ ਵੈਰ ਭਾਈ, ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੋਂ ਪੇ ਸੰਗਦੇ ਨੇ, ਗੁੱਜੇ ਮਿਹਣੇ ਮਾਰ ਕੇ ਸੱਪ ਵਾਂਗੂ ਉਸ ਦੇ ਕਾਲਜੇ ਨੂੰ ਪੇ ਡੰਗਦੇ ਨੇ। ਯਾਨੀ ਭਰਾਵਾਂ ਦੇ ਵਿੱਚ ਆਪਸੀ ਜਿਹੜਾ ਹਸਦ ਸੀ ਉਹ ਵੀ ਵਧਣ ਲੱਗ ਪਿਆ ਸੀ। ਕਿਉਂ ਜੇ ਮੌਜੂ ਚੌਧਰੀ ਜਿਹੜਾ ਨਾਂ ਸੀ ਰਾਂਝੇ ਦਾ, ਰਾਂਝੇ ਦੇ ਵਾਲਿਦ ਦਾ, ਰਾਂਝੇ ਦਾ ਅਸਲ ਨਾਂ ਸੀ ਤੀਦੋ। ਇਹ ਤੁਸੀਂ ਜ਼ਿਹਨ 'ਚ ਰੱਖਣਾ ਕਿ ਰਾਂਝੇ ਦਾ ਅਸਲ ਨਾਂ ਸੀ ਤੀਦੋ ਤੇ ਮੌਜੂ ਚੌਧਰੀ ਜਿਹੜਾ ਹੈ ਉਹ ਰਾਂਝੇ ਦਾ ਪਿਓ ਸੀ। ਹੁਣ ਉਹ ਜਿਹੜਾ ਹੈ ਉਹ ਪਿਆਰ ਕਰ ਰਿਹਾ ਆਪਣੇ ਬੱਚੇ ਦੇ ਨਾਲ, ਰਾਂਝੇ ਦੇ ਨਾਲ, ਪਰ ਦੂਜੇ ਭਰਾਵਾਂ ਨੂੰ ਜਿਹੜਾ ਹੈ ਉਹ ਐਸ ਕਿਸੇ ਤਰ੍ਹਾਂ ਵੀ ਵਾਰਾ ਨਹੀਂ ਸੀ, ਉਹ ਅੰਦਰੋਂ ਹਸਦ ਕਰਦੇ ਸਨ। ਤੇ ਫਿਰ ਜਦੋਂ ਉਹਦੀ ਵਫਾਤ ਹੋ ਜਾਂਦੀ ਹੈ ਤੇ ਉਦੋਂ ਹਾਲਾਤ ਜਿਹੜੇ ਨੇ ਉਹ ਬਦਲ ਜਾਂਦੇ ਨੇ ਔਰ ਉਦੋਂ ਭਰਜਾਈਆਂ ਵੀ ਤਾਨੇ ਦੇ ਰਹੀਆਂ ਨੇ, ਭਰਾ ਵੀ ਤਾਣੇ ਦੇ ਰਹੇ ਨੇ ਔਰ ਭਰਾਵਾਂ ਨੇ ਜਿਹੜੀ ਤਕਸੀਮ ਕੀਤੀ, ਜਿਹੜੀ ਭਰਾਵਾਂ ਨੇ ਤਕਸੀਮ ਕੀਤੀ ਪਿਓ ਦੇ ਮਰਨ ਤੋਂ ਬਾਅਦ ਜਿਹੜੀ ਜ਼ਮੀਨ ਦੀ ਤਕਸੀਮ ਕੀਤੀ, ਉਹਦੇ ਵਿੱਚ ਵੀ ਉਹਨਾਂ ਨੇ ਰਿਸ਼ਵਤ ਦੇ ਕੇ ਇਮਾਮ ਮਸਜਿਦ ਨੂੰ, ਕਾਜ਼ੀ ਨੂੰ ਰਿਸ਼ਵਤ ਦੇ ਕੇ ਉਹਦੇ ਨਾਂ, ਰਾਂਝੇ ਦੇ ਨਾਂ ਜਿਹੜੀ ਹੈ ਜ਼ਮੀਨ ਜਿਹੜੀ ਲਾਈ ਉਹ ਬੰਜਰ ਜ਼ਮੀਨ ਲਾਤੀ। ਜਿਵੇਂ ਕਿ ਵਾਰਿਸ ਸ਼ਾਹ ਕਹਿੰਦੇ ਨੇ ਤਕਸੀਮੇ ਜ਼ਮੀਨ ਦੇ ਹਵਾਲੇ ਨਾਲ, ਹਜ਼ਰਤ ਕਾਜ਼ੀ ਤੇ ਪੈਂਚ ਸਦਾ ਸਾਰੇ ਭਾਈਆਂ ਜ਼ਮੀਨ ਨੂੰ ਕੱਚ ਪਵਾਇਆ ਹੈ, ਵੱਡੀ ਦੇ ਕੇ ਭੋਇੰਦੇ ਬਣੇ ਨਵਾਰਸ, ਬੰਜਰ ਜ਼ਮੀਨ ਰਜੇਠੇ ਨੂੰ ਆਇਆ ਹੈ। ਕਿ ਬੰਜਰ ਜ਼ਮੀਨ ਜਿਹੜੀ ਹੈ ਉਹ ਉਹਨੂੰ ਦੇ ਦਿੱਤੀ ਗਈ ਤਾਂ ਕਿ ਉਹ ਕਿਸੇ ਤਰ੍ਹਾਂ ਵੀ ਅੱਗੇ ਨਾ ਵੱਧ ਸਕੇ। ਐਸੇ ਲਈ ਔਰ ਫਿਰ ਭਰਜਾਈਆਂ ਨੇ ਵੀ ਜਿਹੜਾ ਉਸ ਨੂੰ ਤਾਨੇ ਦੇਣਾ ਸ਼ੁਰੂ ਕਰਤੇ ਕਿ ਤੇਰੇ ਕੋਲੋਂ ਕੋਈ ਕੰਮ ਨਹੀਂ ਹੋਣਾ, ਤੂੰ ਬਿਲਕੁਲ ਨਕੰਮਾ ਹੈ ਔਰ ਤੂੰ ਕੀ ਕਰਨਾ ਹੈ, ਕਰੇ ਆਕਣਾ ਖਾ ਕੇ ਦੁੱਧ ਚਾਵਲ, ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ, ਤੂੰ ਸਿਰਫ ਇਹੀ ਕਰ ਰਿਹਾ ਹੈ। ਆਖਣ ਦੇਵਨਾ ਨਾਲ ਨਿਹਾਲ ਹੋਈਆਂ ਸਾਨੂੰ ਸਭ ਸ਼ਰੀਕਨੀਆਂ ਹੱਸਦੀਆਂ ਨੇ। ਫਿਰ ਉਹਨੂੰ ਜਿੱਥੇ ਭਰਾ ਬੰਦੀ ਜਿਹੜੀ ਹੈ ਉਹ ਮੁਕਾਤੀ, ਮਜਲਸਾਂ ਮੁਕਾਤੀਆਂ, ਖਾਨਦਾਨ ਮੁਕਾਤਾ ਔਰ ਖਾਨਦਾਨ ਦੀ ਤਾਕਤ ਜਦੋਂ ਮੁੱਕ ਜਾਵੇ ਤੇ ਫਿਰ ਜਿਹੜੇ ਆ ਘਰਾਂ 'ਚ ਪੰਜਾਬੀ ਦਾ ਜਿਹੜਾ ਵਸੇਬ ਹੈ ਉਹਦਾ ਕਹਿੰਦੇ ਜਿਹੜੇ ਘਰਾਂ 'ਚ ਰੰਨਾਂ ਪ੍ਰਧਾਨ ਹੁੰਦੀਆਂ ਨੇ
ਉਹ ਘਰ ਨਹੀਂ ਵਸਦੇ, ਉਹ ਘਰ ਨਹੀਂ ਬਹੁਤਾ ਚਿਰ ਕਰਦੇ, ਉਹਦੇ ਵਿੱਚ ਨਫਕ ਸ਼ੁਰੂ ਹੋ ਜਾਂਦਾ, ਉਹਦੇ ਵਿੱਚ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਹੈ। ਔਰ ਇਹੀ ਜਿਹੜੀ ਗੱਲ ਹੈ ਉਹ ਵਾਰਿਸ ਸ਼ਾਹ ਵੀ ਆਪਣੇ ਕਿੱਸੇ ਦੇ ਵਿੱਚ ਕਿ ਜਿੱਥੇ ਉਹ ਗੱਲ ਦੱਸਦੇ ਰਹੇ ਨੇ ਕਿ ਹਾਲਾਤ ਜਿਹੜੇ ਨੇ ਉਹ ਵਸੋਂ ਬਾਹਰ ਹੋ ਗਏ ਤੇ ਭਰਾਵਾਂ ਤੋਂ ਬਗੈਰ, ਫਿਰ ਭਰਾਵਾਂ ਦੀ ਅਹਿਮੀਅਤ ਦੇ ਬਾਰੇ ਦੱਸਿਆ ਕਿ ਨਾ ਤੇ ਮਜਲਿਸਾਂ ਸੋਹਣੀਆਂ ਲੱਗਦੀਆਂ ਨੇ, ਨਾ ਹੀ ਕੋਈ ਇਕੱਠੇ ਮਿਲ ਬੈਠਣਾ ਅੱਛਾ ਲੱਗਦਾ ਹੈ, ਤੇ ਬਗੈਰ ਭਰਾਵਾਂ ਤੋਂ ਜ਼ਿੰਦਗੀ ਨਹੀਂ ਲੱਗਦੀ। ਕਿਉਂ ਜੇ ਇਨਸਾਨ ਦੀ ਤਾਕਤ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ, ਉਸ ਦੇ ਅੰਦਰੋਂ ਅੰਦਰੀ ਜਿਹੜਾ ਹੈ ਉਹ ਮੁੱਕਣਾ ਸ਼ੁਰੂ ਹੋ ਜਾਂਦਾ ਹੈ। ਇਹ ਸਾਰੀ ਸੂਰਤ ਹਾਲ ਨੂੰ ਜਿੱਥੇ ਰਾਂਝੇ ਦੇ ਨਾਂ ਜਿਹੜੀ ਜ਼ਮੀਨ ਲਾਈ ਜਾ ਰਹੀ ਹੈ ਉਸ ਨੂੰ ਦੱਸਿਆ ਗਿਆ, ਭਰਜਾਈਆਂ ਦੇ ਮਿਹਨਿਆਂ ਨੂੰ ਜਿਹੜਾ ਦੱਸਿਆ ਗਿਆ ਕਿ ਭਰਜਾਈਆਂ ਦੇ ਮਿਹਨੇ ਜਿਹੜੇ ਨੇ ਉਹ ਕਿਵੇਂ ਦੱਸੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ। ਭਾਬੀ ਆਖਦੀ ਗੁੰਡਿਆ ਮੁੰਡਿਆ ਵੇ ਅਸਾਂ ਨਾਲ ਕੀ ਰਿਖਤਾਂ ਚਾਈਆਂ ਨੇ, ਕਿ ਭਰਜਾਈ ਜਿਹੜੀ ਆਖਰੀ ਹੈ ਕਿ ਤੂੰ ਕੀ ਕਰ ਰਹੀ ਹੈ, ਮੇਰੇ ਸਾਡੇ ਨਾਲ ਸ਼ਰਾਰਤਾਂ ਕਰ ਰਹੇ ਹੈ ਬਦਮਾਸ਼ਾ, ਕਿ ਭਾਬੀ ਆਖਦੀ ਗੁੰਡਿਆ ਮੁੰਡਿਆ ਵੇ ਅਸਾਂ ਨਾਲ ਕੀ ਰਿਖਤਾਂ ਚਾਈਆਂ ਨੇ, ਕਿ ਤੂੰ ਸਾਡੇ ਨਾਲ ਜਿਹੜਾ ਸ਼ਰਾਰਤਾਂ ਕਰ ਰਹੇ। ਤੇ ਯਾਨੀ ਭਾਈ ਭਰਜਾਈ ਜਿਹੜੀ ਹੈ ਉਹ ਨਾਲ ਕਹਿਰ ਦੀ ਅੱਖੀਆਂ ਕੱਢ ਭਾਬੀ ਸਾਨੂੰ ਮਿਹਣਾ ਹੋਰ ਚੰਬੋੜਿਆ ਜੇ, ਸਾਨੂੰ ਮਿਹਣਾ ਜਿਹੜਾ ਦੇ ਰਹੇ, ਯਾਨੀ ਅੰਦਰੋਂ ਅੰਦਰੀ ਜਿਹੜਾ ਹੈ ਉਹ ਖਾਨਦਾਨ ਜਿਹੜਾ ਹੈ ਉਹ ਮੁੱਕ ਜਾਂਦਾ ਹੈ। ਜਿੱਥੇ ਵਾਰਿਸ ਸ਼ਾਹ ਨੇ ਇਸ ਸ਼ੇਰ ਵਿੱਚ ਭਰਾਵਾਂ ਦੀ ਅਹਿਮੀਅਤ ਨੂੰ ਦੱਸਿਆ, ਖੁਸ਼ੀਆਂ ਤੇ ਗਮਾਂ ਦੇ ਵਿੱਚ ਇੱਕ ਦੂਜੇ ਦੀ ਤਾਕਤ ਨੂੰ ਦੱਸਿਆ, ਉਸ ਦੇ ਨਾਲ ਜੀਵਨ ਦੀ ਅਹਿਮੀਅਤ ਨੂੰ ਦੱਸਿਆ ਕਿ ਜੀਵਨ ਜਿਹੜੇ ਖਾਨਦਾਨ ਵਰਗੇ ਇਦਾਰੇ ਨੂੰ ਜਦੋਂ ਮੁਕਾ ਦਿੱਤਾ ਜਾਵੇਗਾ, ਵਖਰੇਵਾਂ ਪਾਤਾ ਜਾਏਗਾ ਤੇ ਇਨਸਾਨ ਜਿਹੜਾ ਉਹ ਕਮਜ਼ੋਰ ਹੁੰਦਾ ਜਾਵੇਗਾ। ਇਸ ਸ਼ੇਰ ਵਿੱਚ ਸ਼ਾਇਰ ਨੇ ਬੜੇ ਸੋਹਣੇ ਅੰਦਾਜ਼ ਨਾਲ ਜਿਹੜਾ ਹੈ ਉਹ ਭਰਾਵਾਂ ਦੀ ਅਹਿਮੀਅਤ ਦਾ, ਖਾਨਦਾਨ ਦੇ ਵਿੱਚ ਉਹਦੇ ਕਿਰਦਾਰ ਦਾ, ਤੇ ਫਿਰ ਜਿਹੜਾ ਉਹ ਲੋਕ ਜਿਹੜੇ ਖਾਨਦਾਨ ਦੇ ਵਿੱਚ ਨਫਾਕ ਪਾ ਰਹੇ ਨੇ, ਨਫ਼ਰਤ ਪਾ ਰਹੇ ਨੇ, ਉਸ ਦਾ ਵੀ ਵੇਰਵਾ ਕੀਤਾ ਹੈ। ਦੂਸਰਾ ਸ਼ੇਰ, ਗਏ ਉਮਰ ਤੇ ਵਕਤ ਫਿਰ ਨਹੀਂ ਮੁੜਦੇ, ਗਏ ਕਰਮ ਤੇ ਭਾਗ ਨਾ ਆਉਂਦੇ, ਗਈ ਗੱਲ ਜ਼ੁਬਾਨ ਤੀ ਤੀਰ ਛਟਾ ਗਏ, ਰੂਹ ਕਲਬੂਤ ਨਾ ਆਉਂਦੇ। ਇਹਦੇ ਵਿੱਚ ਜਿੱਥੇ ਇਖਲਾਕੀਆਤ ਹੈ ਉੱਥੇ ਜ਼ਿੰਦਗੀ ਦਾ ਫਲਸਫਾ ਵੀ ਨਜ਼ਰ ਆ ਰਿਹਾ ਹੈ। ਉੱਥੇ ਥੋੜ੍ਹੀ ਜਿਹੀ ਅਗਰ ਅਸੀਂ ਬਰੀਕੀ ਨਾਲ ਵੇਖੀਏ, ਪਹਿਲੇ ਲਫ਼ਜ਼ੀ ਮਾਨੀ ਜ਼ਰਾ ਵੇਖ ਲਈਏ, ਗਈ ਉਮਰ ਤੇ ਵਕਤ ਫਿਰ ਨਹੀਂ ਮੁੜਦੇ। ਜੇ ਵੇਲਾ ਲੰਘ ਗਿਆ, ਉਮਰ ਲੰਘ ਗਈ ਤੇ ਫਿਰ ਦੁਬਾਰਾ ਵਾਪਸ ਨਹੀਂ ਤੁਸੀਂ ਉੱਥੇ ਆਉਣਾ। ਕਿਸੇ ਨੇ ਕਿਹਾ ਸੀ ਕਿ ਤੁਸੀਂ ਇੱਕ ਦਰਿਆ 'ਚ ਦੂਜੀ ਵਾਰੀ ਪੈਰ ਨਹੀਂ ਪਾ ਸਕਦੇ, ਇੱਕ ਵਾਰੀ ਤੁਸੀਂ ਪੈਰ ਡਬੋ ਲਿਆ ਤੇ ਦੂਜੀ ਵਾਰੀ ਤੁਸੀਂ ਉਸੇ ਦਰਿਆ 'ਚ ਪੈਰ ਨਹੀਂ ਡਬੋ ਸਕਦੇ। ਬਜ਼ਾਹਿਰ ਤੇ ਇਹ ਮਤਲਬ ਸਮਝ ਨਹੀਂ ਆਉਂਦਾ, ਲੇਕਿਨ ਜੇ ਥੋੜ੍ਹੇ ਜਿਹੇ ਗੌਰ ਕਰੀਏ ਤੇ ਅਸੀਂ ਜੇ ਇੱਕ ਲਮਹੇ ਬਾਅਦ ਵੀ ਉਹ ਪੈਰ ਵਿੱਚ ਪਾਇਆ ਤੇ ਨਾ ਤੇ ਅਸੀਂ ਉਹ ਸੀ, ਨਾ ਹੀ ਉਹ ਪਾਣੀ ਉਹ ਸੀ, ਉਹ ਨਾ ਹੀ ਉਹ ਵੇਲਾ ਉਹ ਸੀ, ਸਭ ਕੁਝ ਬਦਲ ਗਿਆ। ਗਈ ਉਮਰ ਤੇ ਵਕਤ ਫਿਰ ਨਹੀਂ ਮੁੜਦੇ। ਵੇਲਾ ਜਿਹੜਾ ਹੈ ਉਹ ਚਲਾ ਗਿਆ, ਫਿਰ ਨਹੀਂ ਆਉਂਦਾ। ਹੱਥ ਗਿਆ ਜਿਹੜਾ ਵੇਲਾ, ਹੱਥੋਂ ਗਿਆ ਜਿਹੜਾ ਵੇਲਾ ਹੈ ਉਹ ਵਾਪਸ ਨਹੀਂ ਆਉਂਦਾ। ਗਏ ਕਰਮ ਤੇ ਭਾਗ ਨਾ ਆਉਂਦੇ। ਜੇ ਤੁਹਾਡੇ ਮੁਕੱਦਰ ਹੁਣ ਕਰਮ ਤੇ ਭਾਗ ਹਿੱਸਾ ਵੀ ਹੈ, ਭਾਗ ਜਿਹੜਾ ਹਿੱਸਾ ਜਿਹੜਾ ਤੁਸੀਂ ਵੰਡਿਆ ਜਾ ਰਿਹਾ ਸੀ, ਜਿਵੇਂ ਜਿੱਥੇ ਤੁਹਾਨੂੰ ਪਹਿਲੇ ਦੱਸਿਆ ਕਿ ਕਾਜ਼ੀ ਜਿਹੜਾ ਸੀ, ਕਾਜ਼ੀ ਨੂੰ ਵੱਡੀ ਦੇ ਕੇ ਜਿਹੜਾ ਹੈ ਉਹ ਹਿੱਸਾ ਜਿਹੜਾ ਉਹ ਲਿਆ ਗਿਆ। ਵੱਡੀ ਦੇ ਕੇ ਭੋਇੰਦੇ ਬਣੇ ਵਾਰਸ, ਵੱਡੀ ਦੇ ਕੇ ਭੋਇੰਦੇ ਬਣੇ ਵਾਰਸ, ਬੰਜਰ ਜ਼ਮੀਨ ਰਜੇਠੇ ਨੂੰ ਆਏ। ਕਿ ਉਹ ਜਿਹੜਾ ਭਾਗ ਜਿਹੜਾ ਉਹਨੂੰ ਦਿੱਤਾ ਗਿਆ, ਹਿੱਸਾ ਜਿਹੜਾ ਦਿੱਤਾ ਗਿਆ, ਉਹ ਦੁਬਾਰਾ ਨਹੀਂ ਆਏਗਾ। ਹੁਣ ਕਰਮ ਤੇ ਭਾਗ ਜਿਹੜੇ ਨੇ ਉਹ ਉਹਦੇ ਮੁਕੱਦਰ ਜਿਹੜੇ ਨੇ ਬਣ ਕੇ ਨੇ, ਯਾਨੀ ਉਹਨੂੰ ਜਿਹੜਾ ਹਿੱਸਾ ਜਿਹੜਾ ਦਿੱਤਾ ਗਿਆ ਉਹਦਾ ਮੁਕੱਦਰ ਜਿਹੜੇ ਨੇ, ਕਿਸਮਤ ਜਿਹੜੀ ਉਹਦੀ ਬਣਾਤੀ ਗਈ ਹੈ। ਗਈ ਗੱਲ ਜ਼ੁਬਾਨ ਥੀ ਤੀਰ ਛੁਟਾ ਕੇ, ਜਿਹੜੀ ਮੂੰਹੋਂ ਨਿਕਲੀ ਗੱਲ ਸੀ ਉਹ ਇੰਜੀ ਹੈ ਜਿਵੇਂ ਕਮਾਨ ਚੋਂ ਤੀਰ ਨਿਕਲ ਗਿਆ। ਰੂਹ ਕਲਬੂਤ ਨਾ ਆਉਂਦੇ ਨੇ, ਜਿਵੇਂ ਕਲਬੂਤ ਕਹਿੰਦੇ ਨੇ ਇਨਸਾਨੀ ਜਿਸਮ ਨੂੰ, ਜਿਵੇਂ ਇਨਸਾਨੀ ਜਿਸਮ ਦੇ ਵਿੱਚ ਦੁਬਾਰਾ ਰੂਹ ਨਹੀਂ ਆ ਜਾਂਦੀ, ਐਸੇ ਤਰ੍ਹਾਂ ਹੀ ਜਿਹੜੀ ਮੂੰਹੋਂ ਗੱਲ ਨਿਕਲਦੀ ਹੈ ਉਹ ਵੀ ਵਾਪਸ ਨਹੀਂ ਆਉਂਦੀ। ਜਿਹੜੀ ਇਨਸਾਨ ਜਿਹੜੀ ਗੱਲ ਕਰਦਾ ਹੈ ਉਸ ਦਾ ਉਹਨੂੰ ਜ਼ਿੰਮੇਦਾਰ ਹੋਣਾ ਪੈਂਦਾ ਹੈ। ਕਿਸੇ ਸੂਫੀ ਨੇ ਕਿਹਾ ਸੀ ਕਿ ਸਾਡੀਆਂ ਗਲਤੀਆਂ ਜਿਹੜੀਆਂ ਨੇ ਉਹ ਬੱਚੇ ਦਿੰਦੀਆਂ ਨੇ, ਔਰ ਉਹ ਗਲਤੀਆਂ ਜਿਹੜੀਆਂ ਨੇ ਉਹ ਵੱਧਦੀਆਂ ਇੰਨੀਆਂ ਹੋ ਜਾਂਦੀਆਂ ਨੇ
ਕਿ ਸਾਡੀਆਂ ਜਿਹੜੇ ਚੰਗੇ ਕੰਮ ਹੈ ਉਹ ਕੱਟ ਰਹਿ ਜਾਂਦੇ ਨੇ ਔਰ ਲੋਕਾਂ ਨੂੰ ਗਲਤੀਆਂ ਯਾਦ ਰਹਿ ਜਾਂਦੀਆਂ ਨੇ। ਤੇ ਫਿਰ ਜਦੋਂ ਅਸੀਂ ਮੂੰਹ ਚੋਂ ਕੋਈ ਗੱਲ ਅਜਿਹੀ ਕੱਢ ਦਿੰਦੇ ਹਾਂ ਤੇ ਉਹ ਵਾਪਸ ਨਹੀਂ ਹੁੰਦੀ। ਉਹ ਗੱਲ ਜਿਹੜੀ ਹੈ ਉਹ ਵੀ ਇਨਸਾਨ ਦੇ ਨਾਲ ਚੱਲਦੀ ਹੈ ਔਰ ਉਹਦੇ ਨਾਲ ਹੀ ਜੁੜੀ ਰਹਿੰਦੀ ਹੈ, ਭਾਵੇਂ ਜਿਹੜਾ ਹੈ ਉਹ ਜ਼ਿੰਦਾ ਹੋਵੇ, ਉਹਦੀ ਵਫਾਤ ਹੋ ਜੇ, ਉਹ ਗੱਲ ਉਸ ਤੋਂ ਬਾਹਰ ਨਹੀਂ ਨਿਕਲਦੀ, ਯਾਨੀ ਗੱਲ ਉਹਦੇ ਨਾਲ ਹੀ ਜੁੜੀ ਰਹਿੰਦੀ ਹੈ। ਗਈ ਉਮਰ ਤੇ ਵਕਤ ਫਿਰ ਨਹੀਂ ਮੁੜਦੇ, ਵਾਰਿਸ ਸ਼ਾਹ ਮੀਆਂ ਅੰਤ ਖਾਕ ਹੋਣਾ, ਲੱਖ ਆਬੇ ਹਯਾਤ 'ਚ ਪੀਵਣਾ, ਕਿ ਆਖਿਰਕਾਰ ਮਿੱਟੀ ਹੋ ਜਾਣਾ ਹੈ, ਮਰ ਜਾਣਾ ਹੈ। ਇਸ ਲਈ ਵੇਲੇ ਨੂੰ ਬਹੁਤ ਜ਼ਿਆਦਾ ਅਹਿਮ ਕਰਕੇ ਫੜ ਲਿਆ ਜਾਵੇ, ਉਸ ਨੂੰ ਜਕੜ ਲਿਆ ਜਾਵੇ। ਕਿਉਂ ਜੇ ਇਹ ਵੇਲਾ ਲੰਘ ਗਿਆ ਫਿਰ ਇਸ ਨੇ ਦੁਬਾਰਾ ਨਹੀਂ ਆਉਣਾ। ਹਯਾਤੀ ਦਾ ਜਿਹੜਾ ਪਲ ਲੰਘ ਗਿਆ ਉਸ ਨੇ ਦੁਬਾਰਾ ਇਨਸਾਨ ਦੇ ਕੋਲ ਨਹੀਂ ਆਉਣਾ। ਜੇ ਉਹਨੇ ਹੁਣੇ ਵੇਲੇ ਨੂੰ ਜ਼ਾਇਆ ਕਰਤਾ ਤੇ ਕੱਲ੍ਹ ਨੂੰ ਵੇਲਾ ਉਹਨੂੰ ਜ਼ਾਇਆ ਕਰ ਦੇਗਾ। ਬੱਚਿਆਂ ਨੂੰ ਪੜ੍ਹਾਉਂਦੇ ਹੋਇਆ ਮੈਂ ਅਕਸਰ ਕਹਿੰਦਾ ਹੁੰਦਾ ਕਿ ਜੇ ਤੁਸੀਂ ਹੁਣ ਵੇਲਾ ਜ਼ਾਇਆ ਕਰ ਰਹੇ ਹੋ, ਜੇ ਤੁਸੀਂ ਹੁਣ ਨਹੀਂ ਪੜ੍ਹ ਰਹੇ ਤੇ ਪੇਪਰਾਂ ਦੇ ਵਿੱਚ ਤੁਸੀਂ ਇਸ ਦੇ ਬਾਰੇ ਤੁਸੀਂ ਵੇਖੋਗੇ ਕਿ ਤੁਸੀਂ ਉਸ ਦਾ ਫਾਇਦਾ ਨਹੀਂ ਚੁੱਕਿਆ। ਫਿਰ ਬਾਅਦੋਂ ਪਛਤਾਵੇ ਤੋਂ ਵਕਤ ਕੁਛ ਨਹੀਂ ਹੈ। 2020 ਤੋਂ 2021 ਦਾ ਪੇਪਰ ਤੇ ਆ ਜਾਣਗੇ ਪਰ 2020 ਦੁਬਾਰਾ ਨਹੀਂ ਆਏਗਾ। ਫਿਰ ਦੁਬਾਰਾ ਜਿਹੜਾ ਉਹ ਇਸ ਤਰ੍ਹਾਂ ਦਾ ਵੇਲਾ ਕਦੀ ਨਹੀਂ ਆਏਗਾ। ਫਿਰ ਖਾਬ ਜਿਹੜਾ ਹੈ ਉਹ ਲੱਗੇਗਾ, ਫਿਰ ਉਹ ਸਰਾਬ ਲੱਗੇਗਾ। ਗਈ ਗੱਲ ਜ਼ੁਬਾਨ ਥੀ ਤੀਰ ਛੁਟਾ ਕੇ ਰੂਹ ਕਲਬੂਤ ਨਾ ਅੰਦਰ। ਜਿਵੇਂ ਗੱਲ ਜਿਹੜੀ ਨਿਕਲ ਗਈ, ਸਲੀਮ ਕਾਸ਼ਰ ਹੋਰਾਂ ਨੇ ਜਿਵੇਂ ਕਿਹਾ ਸੀ, ਜੋ ਬੋਲ ਜ਼ੁਬਾਨੋਂ ਨਿਕਲ ਗਿਆ ਉਹ ਤੀਰ ਕਮਾਨੋਂ ਨਿਕਲ ਗਿਆ। ਜਿਹੜੀ ਗੱਲ ਮੂੰਹ ਤੋਂ ਨਿਕਲ ਗਈ ਉਹ ਕਦੀ ਵਾਪਸ ਨਹੀਂ ਆਏਗੀ। ਇਸ ਲਈ ਇਨਸਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਸੋਚਣਾ ਚਾਹੀਦਾ ਹੈ ਤੇ ਘੱਟ ਤੋਂ ਘੱਟ ਬੋਲਣਾ ਚਾਹੀਦਾ ਹੈ। ਜਦੋਂ ਉਹ ਜ਼ਿਆਦਾ ਸੋਚੇਗਾ ਔਰ ਅੱਛਾ ਬੋਲਣ ਦੀ ਕੋਸ਼ਿਸ਼ ਕਰੇਗਾ, ਅੱਛਾ ਬੋਲੇਗਾ ਤੇ ਫਿਰ ਹੀ ਉਹਦੀ ਵਰਤ ਹੋਏਗੀ। ਬੁਰਾ ਕਹਿਣ ਨਾਲੋਂ, ਬੁਰਾ ਬੋਲਣ ਨਾਲੋਂ ਚੰਗਾ ਹੈ ਕਿ ਇਨਸਾਨ ਖਾਮੋਸ਼ੀ ਨੂੰ ਅਪਣਾ ਲਵੇ। ਕਿਉਂ ਜੇ ਉਸ ਦਾ ਇੱਕ ਸਕੈਚ ਬਣ ਰਿਹਾ ਹੁੰਦਾ ਹੈ। ਇਨਸਾਨ ਦੀਆਂ ਜਿਹੜੀਆਂ ਗੱਲਾਂ ਨੇ, ਇਨਸਾਨ ਦੀਆਂ ਜਿਹੜੀਆਂ ਗੁਫ਼ਤਗੂ ਹੈ, ਇਨਸਾਨ ਦੀ ਜਿਹੜੀ ਸ਼ਖਸੀਅਤ ਹੈ ਉਹਦੇ ਵਿੱਚੋਂ ਨਜ਼ਰ ਆ ਰਹੀ ਹੈ। ਜਿਹੜਾ ਇਨਸਾਨ ਜਿੰਨਾ ਖੁਸ਼ ਰਹੇਗਾ, ਜਿੰਨਾ ਖਾਮੋਸ਼ ਰਹੇਗਾ, ਉਹਦੀਆਂ ਅੱਛਾਈਆਂ ਤੇ ਬੁਰਾਈਆਂ ਟਕੀਆਂ ਰਹਿਣਗੀਆਂ। ਕਿਸੇ ਨੇ ਕਿਹਾ ਸੀ ਨਾ ਕਿ ਤੂੰ ਬੋਲੋ ਤੇ ਤਾਂ ਜੇ ਮੈਂ ਤੇਰੀ ਹਸਤੀ ਪਛਾਣ ਸਕਾਂ। ਤੇ ਇਨਸਾਨ ਦੀ ਹਸਤੀ ਜਿਹੜੀ ਪਛਾਣੀ ਜਾਂਦੀ ਹੈ ਉਦੋਂ ਜਦੋਂ ਉਹ ਬੋਲਣਾ ਸ਼ੁਰੂ ਕਰਦਾ ਹੈ। ਜਦੋਂ ਉਹ ਨਹੀਂ ਬੋਲੇਗਾ ਤੇ ਉਹਦੀ ਹਸਤੀ, ਉਹਦੀ ਸ਼ਖਸੀਅਤ ਨੂੰ ਕੋਈ ਨਹੀਂ ਪਹਿਚਾਣ ਸਕਦਾ। ਇਸ ਲਈ ਅੰਦਰ ਦੇ ਕ੍ਰੋਧ ਨੂੰ, ਅੰਦਰ ਦੀ ਨਫ਼ਰਤ ਨੂੰ, ਅੰਦਰ ਦੇ ਖਿਆਲਾਂ ਨੂੰ ਜਦੋਂ ਬਾਹਰ ਜਿਹੜਾ ਕੋਈ ਇਨਸਾਨ ਕੱਢਦਾ ਹੈ ਤੇ ਫਿਰ ਉਸ ਦਾ ਅੰਦਾਜ਼ਾ ਹੁੰਦਾ ਹੈ ਕਿ ਉਹਦੇ ਅੰਦਰ ਕੀ ਹੈ। ਵਾਰਿਸ ਸ਼ਾਹ ਹੋਰਾਂ ਨੇ ਇੱਥੇ ਖਾਮੋਸ਼ੀ ਦੀ ਅਹਿਮੀਅਤ ਨੂੰ ਦੱਸਿਆ। ਉੱਥੇ ਉਹਨਾਂ ਨੇ ਦੱਸਿਆ ਕਿ ਵੇਲਾ ਤੇ ਉਮਰ ਜਿਹੜਾ ਹੈ ਉਹ ਵਾਪਸ ਨਹੀਂ ਮੁੜਦਾ। ਇਸ ਲਈ ਇਨਸਾਨ ਨੂੰ ਜਿਹੜੇ ਚੰਗੇ ਭਾਗ ਨੇ, ਚੰਗੇ ਜਿਹੜੇ ਅਮਲ ਨੇ ਉਹਨੂੰ ਕਰਨਾ ਚਾਹੀਦਾ ਤਾਂ ਜੇ ਉਹਦੀ ਜਿਹੜੀ ਹੈ ਜ਼ਿੰਦਗੀ ਉਹ ਕਾਮਯਾਬੀ ਵਾਲੇ ਪਾਸੇ ਚਲੇ ਜਾਏ। ਵਾਰਿਸ ਸ਼ਾਹ ਦੇ ਹਵਾਲੇ ਨਾਲ ਮੈਂ ਵਾਰਿਸ ਸ਼ਾਹ ਦੇ ਸ਼ੇਰ ਨੂੰ ਬਾਰ-ਬਾਰ ਤੁਹਾਨੂੰ ਦੱਸ ਰਿਹਾ ਹਾਂ ਕਿ ਵਾਰਿਸ ਸ਼ਾਹ ਇਸ ਖਾਬ ਸਰਾ ਅੰਦਰ ਕਈ ਵਾਜੜੇ ਗਏ ਵਜਾ ਮੀਆਂ। ਵਾਰਿਸ ਸ਼ਾਹ ਇਸ ਖਾਬ ਸਰਾ ਅੰਦਰ ਕਈ ਵਾਜੜੇ ਗਏ ਵਜਾ ਮੀਆਂ। ਵਾਰਿਸ ਸ਼ਾਹ ਫਕੀਰ ਨੇ ਚੁੱਪ ਵੱਟੀ, ਉਹਦੀ ਚੁੱਪੀ ਦੇਖ ਲੜਾ ਮੀਆਂ। ਕਿ ਉਹਦੀ ਚੁੱਪੀ ਜਿਹੜੀ ਹੈ ਉਹਦੀ, ਕਿ ਜਦੋਂ ਤੁਸੀਂ ਜਿਹੜਾ ਕੋਈ ਜ਼ਿਆਦਾ ਇਨਸਾਨ ਆਪਣੀ ਜ਼ਾਤ ਨੂੰ ਜਾਣ ਲੈਂਦਾ ਹੈ ਉਹ ਚੁੱਪ ਹੋ ਜਾਂਦਾ ਹੈ, ਉਹ ਬੜਬੜ ਨਹੀਂ ਕਰਦਾ, ਉਹਦੇ ਅੰਦਰ ਚਾਨਣਾ ਹੋ ਜਾਂਦਾ ਹੈ। ਔਰ ਚੁੱਪ ਜਿਹੜਾ ਹੈ ਅੰਦਰ ਚਾਨਣੇ ਦਾ ਨਾਂ ਹੈ। ਬਾਹਰ ਜਦੋਂ ਥੋਥਾ ਚਨਾ ਬਾਜੇਗਾ ਨਾ, ਤੁਸੀਂ ਸੁਣਿਆ ਹੋਏਗਾ ਕਿ ਜਿਹਦੇ ਅੰਦਰ ਐਮਟੀ ਵੈਸਲ ਮੇਕਸ ਮਚ ਨਾਈਸ, ਕਿ ਜਿਹਦੇ ਅੰਦਰ ਕੁਛ ਨਹੀਂ ਹੈ, ਜਿਹੜਾ ਭਾਂਡਾ ਖਾਲੀ ਹੈ ਉਹ ਬਹੁਤ ਬੜਬੋਲਾ ਹੋਏਗਾ ਔਰ ਬਹੁਤ ਹੀ ਟਨ ਕਰਕੇ ਉਹਦੀ ਆਵਾਜ਼ ਆਏਗੀ। ਪਰ ਜਿਹੜਾ ਭਾਂਡਾ ਭਰਿਆ ਹੈ ਉਹਦੇ ਵਿੱਚੋਂ ਆਵਾਜ਼ ਨਹੀਂ ਆਏਗੀ, ਉਹ ਅੰਦਰ ਗੁੱਝਾ ਹੈ ਜੀ। ਤੀਸਰਾ ਜਿਹੜਾ ਸ਼ੇਰ ਹੈ ਵਾਰਿਸ ਸ਼ਾਹ ਹੋਰਾਂ ਦਾ, ਉਹ ਥੋੜੀ ਜਿਹੀ ਤਫਸੀਲ ਮੰਗਦਾ ਹੈ। ਕੋਸ਼ਿਸ਼ ਕਰਾਂਗੇ ਅਸੀਂ ਅੱਜ ਦੇ ਲੈਕਚਰ 'ਚ ਇਹਨੂੰ ਮੁਕਾ ਸਕੀਏ।
ਜੇ ਆਨਲਾਈਨ ਕਲਾਸ ਨਾ ਹੁੰਦੀ ਤੇ ਉਂਝ ਹੁੰਦਾ ਤੇ ਅਸੀਂ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਉਹ ਇੱਕੋ ਹੀ ਸ਼ੇਰ ਨੂੰ ਵੇਲਾ ਦੇਣਾ ਸੀ। ਸੁਲ੍ਹਾ ਕੀਤਿਆਂ ਫਤਹ ਜੇ ਹੱਥ ਆਵੇ, ਕਮਰ ਜੰਗ ਤੇ ਮੋਲ ਨਾ ਕੱਸੀਏ ਨੀ। ਤੇਰੇ ਦਰਦ ਦਾ ਸਭ ਇਲਾਜ ਮਿੱਥੇ, ਵਾਰਿਸ ਸ਼ਾਹ ਨੂੰ ਵੇਦ ਨਾ ਦਸੀਏ। ਹੁਣ ਸੁਲ੍ਹਾ ਕੀਤਿਆਂ, ਸੁਲ੍ਹਾ ਯਾਨੀ ਆਪਸੀ ਸੁਲ੍ਹਾ ਕਰ ਲੈਣਾ, ਲੜਾਈ ਝਗੜਾ ਖਤਮ ਕਰ ਲੈਣਾ। ਫਤਹ ਜਿਹੜਾ ਹੈ ਉਹ ਆਪਣੇ ਜਿੱਤ ਜਿਹੜੀ ਹੈ ਜੇ ਹੱਥ ਆ ਜਾਵੇ। ਕਮਰ ਜੰਗ ਤੇ ਮੂਲ, ਫਿਰ ਜਿਹੜਾ ਲੱਕ ਨਾ ਬਣੀਏ ਕਿਹਦੀ ਵਜ੍ਹਾ ਤੋਂ, ਲੜਾਈ ਵਾਸਤੇ ਲੱਕ ਨਾ ਬਣੀਏ ਕਿ ਆਓ ਅਸੀਂ ਲੜਨਾ ਸ਼ੁਰੂ ਕੀਏ। ਤੇਰੀ ਦਰਦ ਦਾ ਸਭ ਇਲਾਜ ਮਿੱਥੇ ਮਿੱਥੇ ਮੁਕਰਰ ਕਰੇ, ਵਾਰਿਸ ਸ਼ਾਹ ਨੂੰ ਵੇਦ ਨਾ ਦਸੀਏ। ਵਾਰਿਸ ਸ਼ਾਹ ਨੂੰ ਜੇ ਪੀੜ ਦਸੀਏ, ਇਹ ਕਿੱਥੇ ਪੀੜ ਹੈ ਕਿ ਕਿਹੜੇ ਅੰਗ ਦੇ ਵਿੱਚ ਪੀੜ, ਜੇ ਅਸੀਂ ਉਸ ਨੂੰ ਉਹਦਾ ਆਪਣੇ ਦੁੱਖ ਦੇ ਅੰਦਰ ਦੀ ਪੀੜ ਨੂੰ ਜੇ ਦੱਸ ਦਈਏ ਤੇ ਫਿਰ ਸਾਨੂੰ ਪਤਾ ਚੱਲ ਜਾਏਗਾ ਕਿ ਫਤਹ ਜਿਹੜੀ ਹੈ ਉਹ ਕਿਵੇਂ ਕਰਨੀ ਹੈ। ਹੁਣ ਇਹਦਾ ਬਜ਼ਾਹਿਰ ਮਤਲਬ ਤੇ ਸਿੱਧਾ ਇਹੀ ਆ ਰਿਹਾ ਹੈ ਕਿ ਸੁਲ੍ਹਾ ਕੀਤਿਆਂ ਕਿ ਇਨਸਾਨ ਨੂੰ ਜੰਗ ਦਾ ਜਿਹੜਾ ਹੈ ਉਹ ਜੰਗ ਤੋਂ ਜ਼ਿਆਦਾ ਬਚਣਾ ਚਾਹੀਦਾ ਹੈ ਔਰ ਇਨਸਾਨੀਅਤ ਦੀ ਖਾਹਿਸ਼ ਜਿਹੜੀ ਹੈ ਰੱਖਣੀ ਚਾਹੀਦੀ ਹੈ ਔਰ ਅਮਨ ਦਾ ਜਿਹੜਾ ਹੈ ਉਹ ਪ੍ਰਚਾਰ ਕਰਨਾ ਚਾਹੀਦਾ ਹੈ। ਸੁਲ੍ਹਾ ਕੀਤਿਆਂ ਫਤਹ ਜੇ ਹੱਥ ਆਵੇ ਤੇ ਜੰਗ ਜਿੰਨੀਆਂ ਲੁੱਟ ਮਾਰਾਂ, ਦੂਜੀ ਜੰਗੇ ਅਜ਼ੀਮ, ਪਹਿਲੀ ਜੰਗੇ ਅਜ਼ੀਮ ਜਾਂ ਉਸ ਤੋਂ ਪਹਿਲੇ ਦਾ ਜਿਹੜੇ ਵੇਲੇ ਨੇ, ਉਹ ਇਨਸਾਨਾਂ ਨੂੰ ਜਿਹੜਾ ਮਾਰਿਆ ਹੈ, ਇਹ ਜ਼ਮੀਨ ਦੀ ਤਾਰੀਖ ਦੇ ਉੱਤੇ ਕਿਸੇ ਜਾਨਵਰ ਨੇ ਆਪਣੀ ਨਸਲ ਦੇ ਜਾਨਵਰਾਂ ਨੂੰ ਉਹਨਾਂ ਨਹੀਂ ਮਾਰਿਆ ਜਿੰਨਾ ਅਸ਼ਰਫੁਲ ਮਖਲੂਕਾਤ ਨੇ ਆਪਣੇ ਵਰਗੇ ਅਸ਼ਰਫੁਲ ਮਖਲੂਕਾਤ ਨੂੰ ਮਾਰਿਆ ਹੈ। ਇਹਦੇ ਵਿੱਚ ਕਦੀ ਜ਼ਮੀਨ ਦਾ ਝਗੜਾ ਹੈ, ਕਦੀ ਮਲਕੀਅਤ ਦਾ ਝਗੜਾ ਹੈ, ਕਦੀ ਮੁਲਕ ਦਾ ਝਗੜਾ ਹੈ, ਕਦੀ ਸਿਆਸਤ ਦਾ ਝਗੜਾ ਹੈ ਤੇ ਕਦੀ ਮਜ਼ਹਬ ਦਾ ਝਗੜਾ ਹੈ। ਵਾਰਿਸ ਸ਼ਾਹ ਦਾ ਜਿਹੜਾ ਸਬਕ, ਅਸੀਂ ਵਾਰਿਸ ਸ਼ਾਹ ਕੋਲੋਂ ਜੇ ਸਬਕ ਲਈਏ ਤੇ ਵਾਰਿਸ ਸ਼ਾਹ ਹੀ ਦੱਸਦਾ ਕਿ ਸੁਲ੍ਹਾ ਕਰੋ, ਕਿ ਜਿਹੜਾ ਹੈ ਉਹ ਸੁਲ੍ਹਾ ਦੇ ਪ੍ਰਚਾਰਕ ਨਜ਼ਰ ਆਉਂਦੇ ਨੇ। ਜਿਵੇਂ ਕਿ ਤੁਹਾਨੂੰ ਪਹਿਲੇ ਦੱਸਿਆ ਕਿ ਮਕੂਲਾ ਸ਼ਾਇਰ ਦੇ ਵਿੱਚ ਵਾਰਿਸ ਸ਼ਾਹ ਨੇ ਬਾਰ-ਬਾਰ ਇਖਲਾਕੀਆਤ, ਇਨਸਾਨੀ ਅਮਲ ਦੀ ਔਰ ਇਨਸਾਨੀ ਭਲਾ ਦੀ, ਇਨਸਾਨੀ ਫਲਾਹ ਦੀ ਜਿਹੜੀ ਇਹ ਗੱਲ ਕੀਤੀ ਹੈ ਕਿ ਸੁਲ੍ਹਾ ਕੀਤਿਆਂ ਫਤਹ ਜੇ ਹੱਥ ਆਵੇ, ਕਮਰ ਜੰਗ ਤੇ, ਫਿਰ ਜੰਗ ਨਾ ਕਰੋ, ਫਿਰ ਲੜਾਈ ਨਾ ਕਰੋ। ਹੁਣ ਉਹ ਲੜਾਈਆਂ ਕੀ ਸੀ? ਵਾਰਿਸ ਸ਼ਾਹ ਨੇ ਲੜਾਈ ਦੀ ਕਿਉਂ ਗੱਲ ਕੀਤੀ? ਵਾਰਿਸ ਸ਼ਾਹ ਦੀ ਜਿਹੜੀ ਕਿਤਾਬ ਹੈ ਹੀਰ, ਉਸ ਨੂੰ ਜੇ ਦੇਖੀਏ ਤੇ ਰੋਮਾਨਵੀ ਕਿੱਸਾ, ਲੇਕਿਨ ਜੇ ਅਸੀਂ ਉਹਦੇ ਰਮਜ਼ਾਂ ਨੂੰ, ਉਹਦੀਆਂ ਅਲਾਮਤਾਂ ਨੂੰ, ਉਹਦੇ ਅੰਦਰ ਦੇ ਵਿੱਚੋਂ ਕੱਢੀਏ ਗੱਲਾਂ ਤੇ ਫਿਰ ਸਾਨੂੰ ਨਜ਼ਰ ਆਉਂਦਾ ਹੈ ਕਿ ਵਾਰਿਸ ਸ਼ਾਹ ਸਿਆਸੀ ਹਾਲਾਤ, ਸਮਾਜੀ ਹਾਲਾਤ, ਮਜ਼ਹਬੀ ਹਾਲਾਤ, ਸਾਰੇ ਹਾਲਾਤ ਜਿਹੜੇ ਨੇ ਉਹ ਬਿਆਨ ਕਰ ਰਿਹਾ ਹੈ। ਅਗਰ ਖੁਦਾ ਨਾ ਖਾਸਤਾ ਪੰਜਾਬ ਮੁੱਕ ਜਾਵੇ, ਖੁਦਾ ਨਾ ਖਾਸਤਾ, ਅੱਲਾ ਨਾ ਕਰੇ, ਅੱਲਾ ਨਾ ਕਰੇ, ਅੱਲਾ ਨਾ ਕਰੇ, ਤੇ ਫਿਰ ਅਸੀਂ ਉਹਨੂੰ ਦੁਬਾਰਾ ਵਸਾਉਣਾ ਹੋਏ ਤੇ ਵਾਰਿਸ ਸ਼ਾਹ ਦੀ ਹੀਰ ਨੂੰ ਸਾਹਮਣੇ ਰੱਖ ਕੇ ਅਸੀਂ ਉਹਦੇ ਵਿੱਚ ਜਿਹੜੇ ਦਰਖਤਾਂ ਦੇ ਨਾਂ ਨੇ ਅਸੀਂ ਉਹ ਦਰਖਤ ਲਾ ਲਈਏ, ਜਿਹੜੀਆਂ ਖੇਡਾਂ ਨੇ ਉਹ ਖੇਡਾਂ ਸ਼ੁਰੂ ਕਰ ਲਈਏ, ਜਿਹੜੇ ਸਮਾਜ ਨੇ ਉਹ ਦੁਬਾਰਾ ਫਿਰ ਅਸੀਂ ਉਸੇ ਤਰ੍ਹਾਂ ਦਾ ਇੱਕ ਪੂਰੇ ਦਾ ਪੂਰਾ ਜੀਵਨ ਜਿਹੜਾ ਹੈ ਉਹ ਇਕੱਠਾ ਕਰ ਸਕਣਾ। ਯਾਨੀ ਕਿ ਪੰਜਾਬ ਦਾ ਇਨਸਾਈਕਲੋਪੀਡੀਆ ਜਿਹੜਾ ਹੈ ਉਹ ਹੀਰ ਜਿਹੜੀ ਕਿਤਾਬ ਹੈ ਵਾਰਿਸ ਸ਼ਾਹ ਦੀ, ਉਹਦੇ ਵਿੱਚ ਸਾਨੂੰ ਮੌਜੂਦ ਹੈ। ਹੁਣ ਸੁਲ੍ਹਾ ਕੀਤਿਆਂ ਫਤਹ ਜੇ ਹੱਥ ਆਵੇ, ਕਮਰ ਜੰਗ ਤੇ, ਕਿਉਂਕਿ ਵਾਰਿਸ ਸ਼ਾਹ ਇਹ ਗੱਲ ਕਿਉਂ ਕਰਦਾ ਹੈ? ਵਾਰਿਸ ਸ਼ਾਹ ਨੇ ਵੇਖਿਆ ਕਤਲੋ ਗਾਰਤ, ਲੁੱਟਮਾਰ, ਸਿਆਸੀ ਅਫਰਾ ਤਫਰੀ। ਜਿੱਤੋਂ ਵਾਰਿਸ ਸ਼ਾਹ ਨਾਦਰ ਸ਼ਾਹ ਦੀ ਫੌਜ ਨੂੰ ਕਿਜ਼ਲਬਾਸ਼ ਜਲਾਦ ਕਹਿੰਦਾ ਹੈ। ਕਿਜ਼ਲਬਾਸ਼ ਜਲਾਦ ਸਵਾਰ ਖੂਨੀ ਨਿਕਲ ਦੌੜਿਆ ਉਰਦ ਬਾਜ਼ਾਰ ਵਿੱਚੋਂ, ਇਹ ਵਾਰਿਸ ਸ਼ਾਹ ਦਾ ਮਿਸਰਾ ਹੈ। ਕਿਜ਼ਲਬਾਸ਼ ਜਲਾਦ ਸਵਾਰ ਖੂਨੀ ਨਿਕਲ ਦੌੜਿਆ ਉਰਦ ਬਾਜ਼ਾਰ ਵਿੱਚੋਂ। ਨਾਦਰ ਸ਼ਾਹ ਫੌਜ ਨੂੰ ਕਿਜ਼ਲਬਾਸ਼ ਜਲਾਦ ਕਹਿੰਦਾ ਹੈ, ਜਲਾਦ। ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੂੰ ਕਟਕ ਕੰਧਾਰ ਕਹਿ ਰਿਹਾ ਹੈ। ਸਿੱਖਾਂ ਦੀ ਜਿਹੜੀ ਫੌਜ ਹੈ, ਜਿਹੜੇ ਇੱਥੋਂ ਦੇ ਇਲਾਕੇ ਦੇ ਜਿਹੜੇ ਨੇ, ਉਹਨੂੰ ਕਟਕ ਪੰਜਾਬ ਕਹਿ ਰਹੇ। ਕਟਕ ਕਹਿੰਦੇ ਨੇ ਫੌਜ ਨੂੰ, ਲਸ਼ਕਰ ਨੂੰ। ਇਹ ਹੁਣ ਵੇਲਾ ਸੀ ਵਾਰਿਸ ਸ਼ਾਹ ਦਾ, ਜਿਹੜਾ ਵੇਲਾ ਸੀ, ਅਸੀਂ ਜੇ ਉਸ ਨੂੰ ਵੀ ਸਾਹਮਣੇ ਰੱਖੀਏ ਤੇ ਫਿਰ ਸਾਨੂੰ ਹੋਰ ਕਲੀਅਰ ਹੋ ਜਾਂਦਾ ਕਿ ਵਾਰਿਸ ਸ਼ਾਹ ਨੇ ਜਿਹੜਾ ਆਪਣੇ ਸਮਾਜ ਦੀ ਜਿਹੜੀ, ਆਪਣੇ ਸਿਆਸਤ ਦੀ ਜਿਹੜੀ ਗੱਲ ਕੀਤੀ ਹੈ, ਉਹਦੇ ਵਿੱਚ
ਕਿਹੜੀਆਂ ਗੱਲਾਂ, ਕਿਹੜੀਆਂ ਰਮਜ਼ਾਂ ਜਿਹੜੀਆਂ ਨੇ ਉਹ ਲੁਕੀਆਂ ਹੋਈਆਂ ਨੇ। ਵਾਰਿਸ ਸ਼ਾਹ 1722 ਦੇ ਵਿੱਚ ਪੈਦਾ ਹੁੰਦਾ ਹੈ ਔਰ 1798 ਦੇ ਵਿੱਚ ਵਾਰਿਸ ਸ਼ਾਹ ਦੀ ਵਫਾਤ ਹੁੰਦੀ ਹੈ। ਔਰ ਹੀਰ ਦਾ ਜਿਹੜਾ ਕਿੱਸਾ ਲਿਖਿਆ ਜਾ ਰਿਹਾ ਉਹ ਲਿਖਿਆ ਜਾ ਰਿਹਾ 1766 ਈਸਵੀ ਦੇ ਵਿੱਚ। ਉਸ ਵੇਲੇ ਦੇ ਜਿਹੜੇ ਹਾਲਾਤ ਸੀ, ਔਰੰਗਜ਼ੇਬ ਆਲਮਗੀਰ ਦੀ ਵਫਾਤ ਜਿਹੜੀ ਹੈ 1707 ਈਸਵੀ ਵਿੱਚ ਹੋ ਚੁੱਕੀ ਸੀ। ਉਸ ਤੋਂ ਬਾਅਦ ਜਿਹੜੇ ਹੁਕਮਰਾਨ ਆਏ ਉਹ ਤਗੜੇ ਨਹੀਂ ਸਨ, ਕਮਜ਼ੋਰ ਸਨ, ਬਲਕਿ ਕੁਝ ਹਿਸਟੋਰੀਅਨ, ਕੁਝ ਤਵਾਰੀਖਦਾਨ ਤੇ ਉਹਨਾਂ ਨੂੰ ਨਲਾਇਕ ਹੁਕਮਰਾਨ ਦੱਸਦੇ ਨੇ, ਜਿਨ੍ਹਾਂ ਚੋਂ ਮੁਹੰਮਦ ਸ਼ਾਹ ਰੰਗੀਲਾ, ਫਰੁਖਸੀਰ, ਜਹਾਨਦਾਰ ਸ਼ਾਹ ਤੇ ਬਹਾਦਰ ਸ਼ਾਹ ਵਰਗੇ ਜਿਹੜੇ ਹਾਕਮ ਸੀ। ਇਹਨਾਂ ਦੀਆਂ ਨਲਾਇਕੀਆਂ ਤੇ ਕਮਜ਼ੋਰੀਆਂ ਦੀ ਵਜ੍ਹਾ ਤੋਂ ਹੀ ਛੋਟੇ ਛੋਟੇ ਰਿਆਸਤਾਂ ਦੇ ਹਾਕਮ, ਸੂਬੇਦਾਰ ਖੁਦ ਮੁਖਤਾਰ ਬਣ ਗਏ, ਉਹ ਤਾਕਤ 'ਚ ਆ ਗਏ। ਮਰਹਟਿਆਂ ਤੇ ਦੂਜੀਆਂ ਕੌਮਾਂ ਨੇ ਆਪਣੀਆਂ ਰਿਆਸਤਾਂ ਬਣਾ ਲਈਆਂ। ਇਹ ਸਾਰੀਆਂ ਲੜਾਈਆਂ ਝਗੜੇ ਹੋ ਰਹੇ ਸਨ, ਇਨਸਾਨ ਮਰ ਰਿਹਾ ਸੀ। ਬਾਰ-ਬਾਰ ਵਾਰਿਸ ਸ਼ਾਹ ਵੀ ਤੇ ਅਸੀਂ ਵੀ ਇਹੀ ਦੱਸਣ ਚਾਹ ਰਹੇ ਹਾਂ ਕਿ ਸੁਲ੍ਹਾ ਕੀਤੇ ਫਤਹ ਜੀ ਹੱਥ ਆਵੇ, ਕਮਰ ਜੰਗ ਤੇ ਮੂਲ ਨਾ, ਕਿਉਂਕਿ ਅੰਦਰ ਦੀ ਆਪਸੀ ਲੜਾਈਆਂ ਸ਼ੁਰੂ ਹੋ ਗਈਆਂ ਸੀ। ਰਿਆਸਤ ਦੇ ਅੰਦਰ ਦੀ ਲੜਾਈ ਵੀ ਸੀ, ਫਿਰ ਨਾਦਰ ਸ਼ਾਹ ਵਰਗੇ ਵੀ ਆ ਗਏ ਸਨ। ਹੁਣ ਨਾਦਰ ਸ਼ਾਹ ਦਾ ਅਸਲ ਨਾਂ ਨਾਦਰ ਕੁੱਲੀ ਸੀ। ਥੋੜੀ ਜਿਹੀ ਤੁਹਾਨੂੰ ਮੈਂ ਤਫਸੀਲ 'ਚ ਚੱਲਾਂਗਾ, ਥੋੜਾ ਜਿਹਾ ਅੱਜ ਲੈਕਚਰ ਥੋੜਾ ਲੰਬਾ ਵੀ ਹੋ ਜਾਏ ਤੇ ਤੁਸੀਂ ਦੇਖਣਾ ਕਿ ਨਾਦਰ ਸ਼ਾਹ ਦਾ ਅਸਲ ਨਾਂ ਨਾਦਰ ਕੁੱਲੀ ਸੀ। 1688 ਦੇ ਵਿੱਚ ਉਹਦੀ ਪੈਦਾਇਸ਼ ਸੀ। ਤੁਸੀਂ ਇਹ ਕਿਰਦਾਰ ਲਾਜ਼ਮੀ ਯਾਦ ਕਰੋ, ਕਿਉਂਕਿ ਵਾਰਿਸ ਸ਼ਾਹ ਨੂੰ ਸਮਝਣ ਵਾਸਤੇ ਇਹਨਾਂ ਕਿਰਦਾਰਾਂ ਨੂੰ ਯਾਦ ਕਰਨਾ ਜ਼ਰੂਰੀ ਹੈ। ਬਾਪ ਦੀ ਵਫਾਤ ਮਗਰੋਂ ਇਮਾਮ ਅਲੀ ਕੋਲ ਜਿਹੜਾ ਚਲਾ ਗਿਆ, ਮੁਲਾਜ਼ਮ ਹੋਇਆ ਉੱਥੇ, ਉਜ਼ਬਕ ਦੇ ਵਿੱਚ ਜੰਗ ਕੀਤੀ ਤੇ ਉੱਥੇ ਕੈਦੀ ਹੋਇਆ ਤੇ ਫਿਰ ਬਾਬਲ ਅਲੀ ਬੇਗ ਕੋਲ ਨੌਕਰ ਹੋ ਗਿਆ। ਉਹਦੀ ਧੀ ਨੂੰ ਹੀ ਉਦਾਲ ਕੇ ਲੈ ਗਿਆ, ਉਹਦੇ ਨਾਲ ਜਾ ਕੇ ਸ਼ਾਦੀ ਕਰ ਲਈ ਤੇ ਡਾਕੂ ਬਾਅਦ ਦੇ ਹਾਲਾਤ ਡਾਕੂ ਬਣ ਗਿਆ ਤੇ ਲੁੱਟਮਾਰ ਸ਼ੁਰੂ ਕਰ ਦਿੱਤੀ। ਐਸੇ ਹੀ ਲੁੱਟਮਾਰ ਦੇ ਦੌਰਾਨ ਉਹ ਫੌਜ ਦੇ ਵਿੱਚ ਜਦੋਂ ਗਿਆ, ਸਿਪਾਹੀ ਜਿਹੜੇ ਉਹ ਬਣ ਗਿਆ ਤੇ ਉਸ ਨੇ 1738 ਦੇ ਵਿੱਚ ਈਰਾਨ ਤੋਂ ਕਾਬਲ ਵਾਲਾ ਜਿਹੜਾ ਹੈ ਉਹ ਸਫ਼ਰ ਕੀਤਾ। ਪੰਜਾਬ ਵਿੱਚ ਉਹ ਕਿਦੋਂ ਆਇਆ? ਪੰਜਾਬ ਵਿੱਚ ਇਮਨਾਬਾਦ ਵਿੱਚ ਉਸ ਨੇ ਹਮਲਾ ਕੀਤਾ, ਗੁਜਰਾਂਵਾਲਾ ਦੇ ਕੋਲ ਇਲਾਕਾ ਹੈ, ਤੇ ਕਤਲੇਆਮ ਕਰਾਤਾ। ਬਹੁਤ ਲੁੱਟਮਾਰ ਜਿੱਥੇ ਕਰ ਰਿਹਾ ਔਰ ਉੱਥੇ ਕਤਲ ਵੀ ਕਰ ਰਹੇ। ਵਜ੍ਹਾ ਕੀ ਸੀ? ਵਜ੍ਹਾ ਇਹ ਸੀ ਕਿ ਇਹਨਾਂ ਕੋਲ ਖਾਣ ਪੀਣ ਲਈ ਕੁਛ ਨਹੀਂ ਸੀ। ਇਹ ਜਿਹੜੇ ਕਾਬਲ ਤੋਂ ਜਿਹੜੇ ਆ ਰਹੇ ਸਨ, ਈਰਾਨ ਤੋਂ ਜਿਹੜੇ ਆ ਰਹੇ ਸਨ, ਅਫਗਾਨ ਤੋਂ ਜਿਹੜੇ ਆ ਰਹੇ ਸਨ, ਇਹਨਾਂ ਕੋਲ ਖਾਣ ਪੀਣ ਦੇ ਲਾਲੇ ਸਨ। ਔਰ ਸਾਡੀ ਜਿਹੜੀ ਧਰਤੀ ਸੀ ਉਹ ਇੰਨੀ ਜ਼ਰਖੇਜ਼ ਸੀ, ਹਾਲੇ ਵੀ ਅੱਲਾ ਦਾ ਸ਼ੁਕਰ ਇੰਨੀ ਜ਼ਰਖੇਜ਼ ਹੈ ਕਿ ਇਹਦੇ ਬਾਰੇ ਕਿਹਾ ਜਾਂਦਾ ਕਿ ਇਹਦੇ 'ਚ ਬੰਦਾ ਜਿਹੜਾ ਨੇ ਉਹ ਮਾਰ ਕੇ ਨੱਪ ਦਿਓ ਤਾਂ ਬੰਦਾ ਉੱਗ ਪੈਂਦਾ। ਕਿ ਉਸ ਵੇਲੇ ਗੋਲਡਨ ਸਪੈਰੋ, ਸੋਨੇ ਦੀ ਚਿੜੀ ਇਹਨੂੰ ਆਖਿਆ ਜਾਂਦਾ ਸੀ। ਔਰ ਇਹਨਾਂ ਨੂੰ ਭੁੱਖ ਦੇ ਲਾਲੇ ਪਏ ਸਨ ਔਰ ਇਹਨਾਂ ਨੇ ਹਮਲਾ ਕੀਤਾ ਤਾਕਤ ਦੇ ਨਸ਼ੇ ਵਿੱਚ, ਹੁਕਮਰਾਨੀ ਦੇ ਨਸ਼ੇ ਵਿੱਚ। ਉਸ ਵੇਲੇ ਦੇ ਪੰਜਾਬ ਦਾ ਜਿਹੜਾ ਗਵਰਨਰ ਸੀ ਜ਼ਿਕਰੀਆ ਖਾਨ, ਉਹਨੇ ਦਿੱਲੀ ਤੋਂ ਮਦਦ ਮੰਗੀ। ਹੁਣ ਤੁਸੀਂ ਜ਼ਿਹਨ 'ਚ ਰੱਖੋ ਕਿ ਦਿੱਲੀ ਦੇ ਵਿੱਚ ਪਹਿਲੇ ਜਿਹੜੇ ਹਾਲਾਤ ਸਨ, ਆਪਸੀ ਲੜਾਈਆਂ ਸਨ ਤੇ ਔਰ ਨਲਾਇਕ ਤੇ ਕਮਜ਼ੋਰ ਹੁਕਮਰਾਨ ਆ ਗਏ ਸਨ। ਦਿੱਲੀ ਤੋਂ ਮਦਦ ਮੰਗੀ ਪਰ ਉੱਥੋਂ ਕੋਈ ਜਵਾਬ ਨਹੀਂ ਆਇਆ ਤੇ ਆਖਿਰਕਾਰ ਜ਼ਿਕਰੀਆ ਖਾਨ ਨੇ ਆਪ ਜਾ ਕੇ ਆਪਣੇ ਆਪ ਨੂੰ ਜਿਹੜਾ ਹੈ ਉਹ ਕਿਲੇ ਦੀਆਂ ਚਾਬੀਆਂ ਦੇ ਦਿੱਤੀਆਂ ਤੇ ਫਿਰ ਨਾਦਰ ਸ਼ਾਹ ਨੇ ਆਪਣਾ ਸਿੱਕਾ ਜਾਰੀ ਕਰਵਾਇਆ ਤੇ ਬੇਤਹਾਸ਼ਾ ਲੁੱਟਮਾਰ ਜਿਹੜੀ ਹੁੰਦੀ ਰਹੀ। ਸਿੱਖ ਤੇ ਮਰਹਟੇ ਇਸ ਤੋਂ ਬਾਅਦ ਤਾਕਤ 'ਚ ਆਏ, ਉਸ ਤੋਂ ਪਹਿਲੇ ਤਾਕਤ 'ਚ ਨਹੀਂ ਸੀ। ਪੰਜਾਬ ਵਿੱਚ ਅਮਨੋ ਅਮਾਨ ਦਾ ਖਾਤਮਾ ਨਾਦਰ ਸ਼ਾਹ ਦੇ ਆਮਦ ਦੇ ਨਾਲ ਹੋ ਗਿਆ। ਔਰ ਇਹ ਉਹੀ ਦੌਰ ਸੀ ਜਦੋਂ ਇਹ ਸਾਰੇ ਹਾਲਾਤ ਨੂੰ ਵੇਖ ਰਿਹਾ ਸੀ ਵਾਰਿਸ ਸ਼ਾਹ। ਔਰ ਵਾਰਿਸ ਸ਼ਾਹ ਕਹਿ ਰਿਹਾ ਸੀ ਕਿ ਨਾ ਕਰੋ ਜੰਗ, ਨਾ ਮਰੋ, ਨਾ ਲੁੱਟਮਾਰ ਕਰੋ, ਕਿਉਂਕਿ ਨਾਦਰ ਸ਼ਾਹ ਦੇ ਬਾਅਦੋਂ ਨਾਦਰ ਸ਼ਾਹ ਦੇ ਬਾਰੇ ਇੱਕ ਬੜੀ ਦਿਲਚਸਪ ਗੱਲ ਕਿ ਨਾਦਰ ਸ਼ਾਹ ਜ਼ਿਹਨੀ ਤਵਾਜ਼ਨ ਖੋ ਗਿਆ ਸੀ, ਅਖੀਰ ਵੇਲੇ ਪਾਗਲ ਹੋ ਗਿਆ ਸੀ ਤੇ ਉਹਦੇ ਭਤੀਜੇ ਅਲੀ ਕੁਲੀ ਖਾਨ ਨੇ ਉਸ ਨੂੰ ਮਾਰ ਦਿੱਤਾ, ਉਸ ਨੂੰ ਕਤਲ ਕਰ ਦਿੱਤਾ। ਇੱਕ ਰਾਤ ਉਸਨੇ ਉਸ ਨੂੰ ਕਤਲ ਕਰ ਦਿੱਤਾ। ਇਸ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਆਇਆ। ਅਹਿਮਦ ਸ਼ਾਹ ਦੁਰਾਨੀ ਜਿਹੜਾ ਹੈ, ਅਹਿਮਦ ਸ਼ਾਹ ਅਬਦਾਲੀ ਉਹਦਾ ਅਸਲ ਨਾਂ ਸੀ। ਉਹਨੂੰ ਦੁਰਾਨੀ ਜਿਹੜਾ ਉਹ ਦੁਰੇ ਦੌਰਾਂ ਦੀ ਵਜ੍ਹਾ ਤੋਂ ਕਿਹਾ ਜਾਂਦਾ ਸੀ ਔਰ ਦੁਰਾਨੀ ਨੂੰ ਲਕਬ ਮਿਲਿਆ। ਪੰਜਾਬ ਦੇ ਕਿਹਾ ਜਾਂਦਾ ਕਿ ਪੰਜਾਬ ਦੇ ਗਵਰਨਰ ਸ਼ਾਹ ਨਵਾਜ਼ ਨੇ ਉਸ ਨੂੰ ਹਮਲੇ ਲਈ ਬੁਲਾਇਆ ਤੇ ਫਿਰ ਉਸ ਨੂੰ ਉਹ ਜਦੋਂ ਇੱਥੇ ਆਇਆ ਤੇ ਪਤਾ ਲੱਗਾ ਕਿ ਉਹ ਦਿਨ ਉਹਨੇ
ਗਵਰਨਰ ਸ਼ਾਹ ਨਵਾਜ਼ ਨੇ ਉਹਨੂੰ ਧੋਖਾ ਦਿੱਤਾ, ਆਪਸੀ ਉਹਨਾਂ ਨਾਲ ਲੜਾਈ ਸ਼ੁਰੂ ਹੋ ਗਈ। ਸ਼ਾਹ ਨਵਾਜ਼ ਜਿਹੜਾ ਬਾਦੋਂ ਨੱਸ ਗਿਆ ਤੇ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਅੰਦਰ ਜਿਹੜੀ ਲੁੱਟ ਮਾਰ ਕਤਲੋ ਗਾਰਤ ਜਿਹੜੀ ਉਹ ਕੀਤੀ, ਉਹ ਕਿਸੇ ਤਰ੍ਹਾਂ ਵੀ ਤਾਰੀਖ ਜਿਹੜੀ ਉਹ ਅਜੇ ਤੀਕਰ ਨਹੀਂ ਭੁੱਲ ਸਕੀ। ਇਹ ਜਿਹੜੀ ਲੁੱਟ ਮਾਰ ਸੀ, ਇਹਦੇ ਵਿੱਚ ਜਿਹੜਾ ਇੱਕ ਸ਼ਹਿਰ ਜਿਹੜਾ ਸਭ ਤੋਂ ਜ਼ਿਆਦਾ ਮੁਤਾਸਰ ਹੋਇਆ ਉਹ ਸੀ ਲਾਹੌਰ। ਲਾਹੌਰ ਦੇ ਵਿੱਚ ਅੱਗਾਂ ਲਾਈਆਂ ਗਈਆਂ, ਇਨਸਾਨਾਂ ਨੂੰ ਮਾਰਿਆ ਗਿਆ। ਔਰ ਇਹਦੇ ਬਾਅਦ ਹੀ ਇੱਕ ਮੁਹਾਵਰਾ, ਇੱਕ ਅਖਾਣ ਜਿਹੜਾ ਹੈ ਉਹ ਪ੍ਰਚਲਿਤ ਹੋ ਗਿਆ, ਜਿਹੜਾ ਅੱਜ ਤੱਕ ਲਾਹੌਰ ਦੇ ਅੰਦਰੂਨੀ ਲਾਹੌਰ ਦੇ ਵਿੱਚ ਮੌਜੂਦ ਹੈ। ਖਾਦਾ ਪੀਤਾ ਲਾਏ ਦਾ, ਰਹਿੰਦਾ ਅਹਿਮਦ ਸ਼ਾਹ ਦਾ। ਪਹਿਲੇ ਲੋਕ ਲਾਹੌਰ ਦੇ ਵਿੱਚ ਪੜੋਲੇ ਸਨ, ਲੋਕੀ ਜੋੜਦੇ ਸਨ, ਲੋਕੀ ਇਕੱਠਾ ਕਰਦੇ ਸਨ। ਤੇ ਇਹ ਜਿਹੜੇ ਅਹਿਮਦ ਸ਼ਾਹ ਅਬਦਾਲੀ ਜਾਂ ਹੋਰ ਜਿਹੜੇ ਲੁਟੇਰੇ ਸੀ, ਉਹ ਆ ਕੇ ਇੱਥੋਂ ਲੁੱਟ ਕੇ ਲੈ ਜਾਂਦੇ ਸਨ। ਤੇ ਫਿਰ ਉਹਨਾਂ ਹੀ ਫਿਰ ਇੱਕ ਅਖਾਣ ਜਿਹੜਾ ਚੱਲ ਗਿਆ, ਕਾਹਦਾ ਜੋ ਖਾ ਲਿਆ ਉਹ ਸਾਡਾ ਆਪਣਾ ਹੈ, ਬਾਕੀ ਅਹਿਮਦ ਸ਼ਾਹ ਨੇ ਲੁੱਟ ਕੇ ਲੈ ਜਾਣਾ ਹੈ। ਉੱਥੇ ਲੁੱਟਣ ਵਾਲੇ ਆਣਗੇ, ਉਹ ਲੈ ਕੇ ਚਲੇ ਜਾਣਗੇ। ਇਹ ਜਿਹੜੇ ਹਾਲਾਤ ਸਨ, ਇਹਦੇ ਵਿੱਚ ਉਹਨਾਂ ਨੇ, ਵਾਰਿਸ ਸ਼ਾਹ ਨੇ ਫਿਰ ਜਿਹੜਾ ਸਬਕ ਦਿੱਤਾ, ਜਿਹੜਾ ਇਨਸਾਨੀਅਤ ਦਾ ਦਰਸ ਦਿੱਤਾ, ਉਹ ਇਹੀ ਸੀ ਕਿ ਜੰਗ ਨਾ ਕਰੋ, ਸੁਲ੍ਹਾ ਕਰੋ, ਤਾਂ ਜੇ ਇਨਸਾਨੀਅਤ ਬਚੇ, ਅਮਨ ਹੋਏਗਾ ਤੇ ਹਰ ਪਾਸੇ ਤਰੱਕੀ ਦੀ ਰਾਹਾਂ ਜਿਹੜੀਆਂ ਨੇ ਉਹ ਵੱਧਦੀਆਂ ਜਾਣਗੀਆਂ। ਕਿਉਂਕਿ ਜਦੋਂ ਇਹ ਹਾਲਾਤ ਖਰਾਬ ਹੁੰਦੇ ਸਨ ਤੇ ਫਿਰ ਵਾਰਿਸ ਸ਼ਾਹ ਵਰਗੇ ਜਿਹੜੇ ਸੂਝਵਾਨ ਸੀ, ਉਹ ਕਹਿ ਰਹੇ ਸਨ ਸਾਰੇ ਮੁਲਕ ਖਰਾਬ ਪੰਜਾਬ ਵਿੱਚੋਂ ਮੈਨੂੰ ਬੜਾ ਅਫਸੋਸ ਕਸੂਰ ਦਾ ਹੈ। ਵਾਰਿਸ ਸ਼ਾਹ ਕਸੂਰ ਦੇ ਵਿੱਚ ਗੁਲਾਮ ਮੁਰਤਜ਼ਾ ਹੋਰਾਂ ਕੋਲ ਤਾਲੀਮ ਹਾਸਿਲ ਕਰ ਰਹੇ ਸਨ। ਯਾਨੀ ਵਾਰਿਸ ਸ਼ਾਹ ਦੇ ਜਿਹੜੇ ਹਾਲਾਤ ਸਨ, ਜਿਹੜੀ ਉਹਨਾਂ ਦੀ ਜਿਹੜੀ ਜੁੜਤ ਸੀ, ਉਹ ਕਸੂਰ ਦੇ ਨਾਲ ਸੀ। ਵੈਸੇ ਤਾਂ ਉਹਨਾਂ ਦਾ ਤਾਲੁਕ ਜੰਡਿਆਲਾ ਸ਼ੇਰ ਖਾਨ ਦੇ ਨਾਲ ਸੀ, ਲੇਕਿਨ ਉੱਥੇ ਉਹ ਪੜ੍ਹ ਰਹੇ ਸਨ। ਉਹ ਬਾਰ-ਬਾਰ ਇਨਸਾਨੀਅਤ ਨੂੰ ਇਕੱਠੇ ਰਹਿਣ ਦਾ ਦਰਸ ਦੇ ਰਹੇ ਨੇ। ਔਰ ਫਿਰ ਉਹ ਦੱਸ ਰਹੇ ਨੇ ਸਭ ਖਾਕ ਦਰ ਖਾਕ ਫਨਾ ਹੋਣਾ, ਵਾਰਿਸ ਸ਼ਾਹ ਫਿਰ ਤਿਨਹਾਂ ਨੂੰ ਐਸ਼ ਕਿਹਾ ਕਿ ਜਦੋਂ ਮਿੱਟੀ 'ਚ ਮਿੱਟੀ ਹੋ ਜਾਣਾ, ਫਿਰ ਲੜੋ ਮਰੋ ਨਹੀਂ, ਫਿਰ ਆਪਣੀਆਂ ਤਾਕਤਾਂ ਜਿਹੜਾ ਉਹ ਇਨਸਾਨੀਅਤ ਵਾਸਤੇ ਖਰਚ ਕਰੋ ਔਰ ਇੱਕ ਦੂਜੇ ਨੂੰ ਦੁੱਖ ਦਰਦ ਨਾ ਦਿਓ। ਕਿਉਂ ਜੇ ਇਹ ਅਕਲ ਦੀ, ਇਹ ਦਨਾਈ ਦੀ ਗੱਲ ਨਹੀਂ ਹੈ, ਔਰ ਇਨਸਾਨੀਅਤ ਦੇ ਦਰਜੇ ਤੋਂ ਡਿੱਗਣ ਵਾਲੀ ਗੱਲ ਹੈ ਕਿ ਇਨਸਾਨ ਨੂੰ ਮਾਰ ਰਿਹਾ ਹੋਏ। ਅਗਲੇ ਸ਼ੇਰ 'ਚ ਆਉਂਦੇ ਹਾਂ ਜੀ। ਭਲਾ ਮੋਏ ਤੇ ਵਿਛੜੇ ਕੌਣ ਮਿਲੇ, ਐਵੇਂ ਜਿਉੜਾ ਲੋਕ ਵਲਾਉਂਦਾ ਈ। ਇੱਕ ਬਾਸ ਤੋਂ ਕਾਉ ਨੇ ਕੂੰਜ ਖੋਈ, ਵੇਖਾਂ ਚੁੱਪ ਹੈ ਕਿ ਕੁਰਲਾਂਦਾ ਏ। ਭਲਾ ਮੋਏ ਤੇ ਵਿਛੜੇ ਕੌਣ ਮਿਲੇ, ਮਰ ਜਾਣ ਜਿਹੜੇ ਜਾਂ ਜਿਹੜੇ ਵਿਛੜ ਜਾਣ, ਉਹਨਾਂ ਨੂੰ ਕੋਈ ਨਹੀਂ ਮਿਲਾਂਦਾ। ਉਹਨਾਂ ਦਾ ਮਿਲਾਪ ਜਿਹੜਾ ਹੈ, ਉਹਨਾਂ ਦਾ ਵਸਲ ਜਿਹੜਾ ਹੈ, ਉਹ ਦੁਬਾਰਾ ਨਹੀਂ ਹੋ ਸਕਦਾ। ਜਿਹੜਾ ਵਸਲ ਦੀ ਗੱਲ ਕਰਦਾ ਹੈ, ਕਹਿੰਦਾ ਉਹ ਝੂਠੀਆਂ ਤਸੱਲੀਆਂ ਦੇ ਰਿਹਾ। ਇੱਕ ਬਾਸ ਤੋਂ ਕਾਉ ਨੇ ਕੂੰਜ ਖੋਈ, ਬਾਸ ਜਿਹੜਾ ਹੈ ਉਹ ਤਾਕਤਵਰ ਪਰਿੰਦਾ ਹੈ। ਇੱਕ ਬਾਸ ਤੋਂ ਕਾਂ ਨੇ ਕੂੰਜ ਖੋਲੀ, ਕਹਿੰਦਾ ਕਿ ਆਓ ਵੇਖੀਏ ਕਿ ਬਾਸ ਜਿਹੜਾ ਹੈ ਉਹ ਚੁੱਪੇ ਕਿ ਰੋ ਰਿਹਾ ਹੈ। ਪਿੱਛੇ ਜਿਹੜੇ ਸਿਆਸੀ ਹਾਲਾਤ ਦੱਸੇ, ਉਹਦੇ ਵਿੱਚ ਜਿਹੜਾ ਬਾਦਸ਼ਾਹ ਸੀ, ਜਿਹੜਾ ਦਿੱਲੀ ਦੀ ਹੁਕਮਰਾਨੀ ਸੀ, ਉਹ ਉਸ ਵੇਲੇ ਕਮਜ਼ੋਰ ਹੁੰਦੀ ਗਈ। ਔਰ ਬਾਸ ਤੋਂ ਕਾਵਾਂ ਨੇ, ਮਰਹੱਟਿਆਂ ਨੇ, ਜਿਹੜੇ ਨੇ ਬਾਦੋਂ ਰਾਜਪੂਤਾਂ ਨੇ, ਸਿੱਖਾਂ ਨੇ ਜਿਹੜੀਆਂ ਹਕੂਮਤਾਂ ਖੋਲੀਆਂ, ਜਿਹੜੀਆਂ ਉਹਦੇ ਪਾਸੇ ਵੀ ਇਸ਼ਾਰਾ ਹੈ। ਤੇ ਨਾਲ ਨਾਲ ਜਜ਼ਬਾਤ ਨਗਾਰੀ ਵੀ ਹੈ। ਜਦੋਂ ਵਿਛੋੜਾ ਹੀਰ ਤੇ ਰਾਂਝੇ ਵਿੱਚ ਹੋ ਗਿਆ ਤੇ ਫਿਰ ਉਸ ਵੇਲੇ ਜਿਹੜੇ ਵਿਛੋੜੀਆਂ ਦੀਆਂ ਜਿਹੜੀਆਂ ਗੱਲਾਂ ਸਨ, ਵਿਛੋੜੇ ਦੀ ਜਿਹੜੀ ਕੈਫੀਅਤ ਸੀ, ਅਸੀਂ ਉਸ ਦੇ ਹਵਾਲੇ ਨਾਲ ਇਹਨੂੰ ਵੀ ਨਾਲ ਦੇਖਦੇ ਹਾਂ। ਪਰ ਪਿਛਲਾ ਜਿਹੜਾ ਸਿਆਸੀ ਹਵਾਲਾ ਹੈ ਉਹ ਤੁਸੀਂ ਇਹਦੀ ਤਸ਼ਰੀਹ 'ਚ ਵੀ ਸ਼ਾਮਿਲ ਕਰ ਸਕਦੇ ਹੋ। ਹੀਰ ਆਖਦੀ ਜੋਗੀਆ ਝੂਠ ਆਖੇ, ਕੌਣ ਰੁੱਠਰੇ ਯਾਰ ਮਿਲਾਂਦਾ ਈ। ਕਿਧਰੇ ਰੁੱਠਰੇ ਯਾਰ ਮਿਲਾਨ ਦੀ ਗੱਲ ਹੈ, ਕਿਧਰੇ ਵਿਛੜੇ ਯਾਰ ਮਿਲਾਨ ਦੀ। भीड़ में एक अजनबी का चेहरा देख के आवाज़ दी तो लब पे कोई नाम ना था। कि जो आवाज़ दी तो उदों ना ही नहीं सी कि उन्हों यकीन ही नहीं, मुझे वसल अता, या तो मुझे वसल अता कर मालिक, या मेरा हिजर मुकम्मल कर दे। क्यों बाहर वसल की भी गल है ना, वसल भी अचा रहा है। जिहड़ा आशिक है वो अपने महबूब दे नाल वसल की ख्वाहिश भी रख रहा है। इश्के मजाजी जिहड़ा है वो इश्के हकीकी वाले पासे टुरन तो पहले इश्के मजाजी विच भी वसल ਉਹ ਮੰਗ ਰਿਹਾ। ਇਹੋ ਭਲਾ ਮੋਏ ਤੇ ਵਿਛੜੇ ਕੌਣ ਮਿਲੇ, ਐਵੇਂ ਜਿਉੜਾ ਲੋਕ ਬੁਲਾਉਂਦਾ ਹੀ।
ਲੋਕਾਂ ਦੇ ਰਵੱਈਏ ਨੂੰ, ਲੋਕਾਂ ਦੇ ਵਰਤਾਰੇ ਨੂੰ ਵੀ ਉਹ ਕਹਿੰਦਾ ਕਿ ਜਿਹੜੇ ਵਿਛੜ ਜਾਣ ਜਾਂ ਟੁੱਟ ਜਾਣ, ਲੋਕਾਂ ਦਾ ਜਿਹੜਾ ਰਵੱਈਆ ਹੈ ਉਹ ਕਿਸੇ ਤਰ੍ਹਾਂ ਵੀ ਨਹੀਂ ਠੀਕ। ਕਿਉਂ ਜੀ? ਉਹ ਹਕੀਕਤ ਨੂੰ ਦੁਬਾਰਾ ਕਬੂਲ ਕਰਨ ਲਈ ਤਿਆਰ ਹੀ ਨਹੀਂ। ਜੋਗੀ ਜਿਹੜਾ ਹੈ, ਰਾਂਝਾ ਜਦੋਂ ਜੋਗੀ ਬਣ ਜਾਂਦਾ ਹੈ, ਉਹ ਉਸ ਵੇਲੇ ਹੀਰ ਨੂੰ ਲੱਭਣ ਜਿਹੜਾ ਚੱਲਾ ਔਰ ਹੀਰ ਜਿਹੜੀ ਹੈ ਉਹ ਦੁਆਵਾਂ ਕਰ ਰਹੀ ਹੈ, ਰਾਂਝੇ ਨਾਲ ਮਿਲਣ ਦੀ ਦੁਆ ਕਰ ਰਹੀ ਹੈ ਕਿ ਭਲਾ ਮੋਹਿਤ, ਕਿਉਂਕਿ ਉਹ ਜਿਹੜਾ ਖੇੜਾ ਸੀ ਸੈਦਾ, ਉਹਦੇ ਨਾਲ ਉਹਨੂੰ ਵਿਆਹ ਕੇ ਤੋੜ ਦਿੱਤਾ ਗਿਆ ਹੈ। ਔਰ ਰਾਂਝਾ ਜਿਹੜਾ ਹੈ ਉਹ ਦੂਜੇ ਪਾਸੇ, ਤੇ ਹੀਰ ਜਿਹੜੀ ਹੈ ਉਹ ਆਪਣੇ ਸਹੁਰੇ ਘਰ ਜਿਹੜੀ ਹੈ ਉਹ ਬੈਠੀ ਹੈ। ਭਲਾ ਮੋਹਿਤ ਵਿਛੜੇ ਕੌਣ ਮਿਲੇ, ਐਵੇਂ ਜਿਉੜਾ ਲੋਕ ਬੁਲੰਦ ਆਈ, ਇੱਕ ਬਾਸ ਤੋਂ ਕਾਉ ਨੇ ਕੂੰਜ ਖੋਈ, ਕਿ ਬਾਸ ਕੋਲੋਂ ਉਹਦੀ ਕੂੰਜ ਕੋਈ ਦੂਜਾ ਕਾਂ ਖੋ ਕੇ ਲੈ ਜਾਵੇ ਤੇ ਭਲਾ ਉਹ ਕਿਸ ਤਰ੍ਹਾਂ ਚੁੱਪ ਰਹੇਗਾ, ਉਹਦੇ ਅੰਦਰ ਕੁਰਲਾਹਟ ਕਿਉਂ ਨਹੀਂ ਆਏਗੀ? ਉਹ ਤੜਫੇਗਾ, ਉਹ ਰੋਏਗਾ, ਉਹ ਪੁਕਾਰੇਗਾ। ਔਰ ਫਿਰ ਉਹ ਜਿਹੜਾ ਇੱਥੇ ਬਾਜ਼ ਹੈ, ਉਹ ਬਾਜ਼ ਤੋਂ ਮੁਰਾਦ ਰਾਂਝਾ ਤੇ ਕਾਂ ਤੋਂ ਮੁਰਾਦ ਖੇੜਾ, ਕਿਉਂਕਿ ਰਾਂਝੇ ਦੀ ਜਿਹੜੀ ਮਲਕੀਅਤ ਸੀ ਜਾਂ ਰਾਂਝੇ ਦਾ ਜਿਹੜੀ ਮਹਿਬੂਬ ਸੀ ਉਹ ਸੀ ਹੀਰ। ਔਰ ਹੀਰ ਜਿਹੜੀ ਹੈ ਉਹ ਸੈਦਾ ਖੇੜਾ ਲੈ ਕੇ ਚਲਾ ਗਿਆ, ਸੈਦੇ ਖੇੜੇ ਦੇ ਨਾਲ ਜਿਹੜਾ ਵਿਆਹ ਹੋ ਗਿਆ। ਔਰ ਉਹਦੇ ਵਿੱਚ ਤੜਪ ਜਿਹੜੀ ਹੈ ਉਹ ਸ਼ੁਰੂ ਹੋ ਗਈ, ਕਿ ਉਹਦੇ ਵਿੱਚ ਜਿਹੜੇ ਵਸਲ ਦੀ ਜਿਹੜੀ ਖਾਹਿਸ਼ ਜਿਹੜੀ ਉਹ ਸ਼ੁਰੂ ਹੋ ਗਈ। ਔਰ ਉਸੇ ਵਸਲ ਦੀ ਖਾਹਿਸ਼ ਨੂੰ ਵਾਰਿਸ ਸ਼ਾਹ ਜਿਹੜਾ ਹੈ ਉਹ ਬੜੇ ਹੀ ਜਜ਼ਬਾਤੀ ਅੰਦਾਜ਼ ਦੇ ਨਾਲ ਜਿਹੜਾ ਹੈ ਉਹ ਬਾਰ-ਬਾਰ ਬਿਆਨ ਕਰਦਾ ਹੈ, ਐਸਾ ਕੋਈ ਨਾ ਮਿਲਿਆ ਮੈਂ ਢੂੰਡ ਥਕੀ, ਜਿਹੜਾ ਗਿਆਂ ਨੂੰ ਮੋੜ ਲਿਆਂਦਾ। ਯਾਨੀ ਕਿ ਤੁਸੀਂ ਦੇਖੋ, ਵਾਰਿਸ ਸ਼ਾਹ ਦਾ ਹੀ ਇੱਕ ਹੋਰ ਸ਼ੇਰ ਤੁਹਾਨੂੰ ਸੁਣਾਨਾ ਵਾਂ। ਹੀਰ ਆਖਦੀ ਜੋਗਿਆ ਝੂਠ ਆਖੇਂ, ਹੀਰ ਆਖਦੀ ਜੋਗਿਆ ਝੂਠ ਆਖੇਂ, ਕੌਣ ਰੁੱਠਰੇ ਯਾਰ ਮਿਲਾਉਂਦਾ ਈ, ਐਸਾ ਕੋਈ ਨਾ ਮਿਲਿਆ ਮੈਂ ਢੂੰਡ ਥਕੀ, ਜਿਹੜਾ ਗਿਆਂ ਨੂੰ ਮੋੜ ਲਿਆਂਦਾ ਈ। ਕਿ ਉਹਦੇ ਵਿੱਚ ਵੀ ਵਸਲ ਦੀ ਤੜਪ ਹੈ। ਔਰ ਫਿਰ ਅੱਗੇ ਜਾ ਕੇ ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜੀਵ ਦਾ ਰੋਗ ਗਵਾਉਂਦਾ ਈ। ਭਲਾ ਦੱਸ ਖਾਂ ਕਿ ਜਦੋਂ ਉਹ ਵਸਲ ਦੀ ਖਾਹਿਸ਼ ਜਿਹੜੀ ਹੈ ਉਹਦੇ ਕੋਲ, ਹੀਰ ਦੇ ਕੋਲ ਜਿਹੜੀ ਹੈ ਔਰ ਰਾਂਝੇ ਦੇ ਕੋਲ, ਦੋਵਾਂ ਵਾਸਤੇ ਵਸਲ ਜਿਹੜੀ ਹੈ ਉਹ ਤੜਪ ਜਿਹੜੀ ਹੈ ਉਹ ਇਸ਼ਕ ਮਜਾਜ਼ੀ ਦੀ ਜਿਹੜੀ ਤੜਪ ਹੈ ਉਹ ਵੱਧ ਜਾਂਦੀ ਹੈ। ਔਰ ਇੱਥੇ ਵਾਰਿਸ ਸ਼ਾਹ ਨੇ ਬੜੇ ਜਜ਼ਬਾਤੀ ਅੰਦਾਜ਼ ਦੇ ਨਾਲ ਇਨਸਾਨੀ ਨਫਸੀਆਤ ਨੂੰ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਕਈ ਬੋਲ ਕੇ ਸ਼ਾਖ ਉਮਰ ਦੀ, ਤੇ ਇੱਥੇ ਆਲ ਨਾ ਕਿਸੇ ਨਾ ਪਾਇਆ। ਇੱਥੇ ਲੋਕ ਬੜੇ ਆਏ, ਆਪਣੀਆਂ ਕਹਾਣੀਆਂ ਸੁਣਾਈਆਂ, ਆਪਣੇ ਫਲਸਫਾ ਸੁਣਾਇਆ, ਆਪਣੀ ਜ਼ਿੰਦਗੀ ਦੀਆਂ ਹੁਕੂਮਤਾਂ ਕੀਤੀਆਂ। ਇੱਥੇ ਵੱਡੇ ਵੱਡੇ ਪੀਰ ਪੈਗੰਬਰ ਵਲੀ ਗੌਸ ਕੁਤਬ ਆਏ, ਇੱਥੇ ਆਲ ਨਾ ਕਿਸੇ ਨਾ ਪਾਇਆ। ਇੱਥੇ ਸਭ ਆਏ, ਕਿਸੇ ਨੇ ਹਮੇਸ਼ਾ ਨਹੀਂ ਰਹਿਣਾ। ਕੁੱਲੂ ਨਫਸੀ ਜ਼ਾਇਕਤੁਲ ਮੌਤ, ਹਰ ਕਿਸੇ ਨੇ ਮੌਤ ਦਾ ਸਵਾਦ ਚਖਣਾ ਹੈ, ਹਰ ਕਿਸੇ ਨੇ ਮੌਤ ਦਾ ਸਵਾਦ ਚਖਣਾ ਹੈ। ਵਲੀ ਗੌਸ ਤੇ ਕੁਤਬ ਸਭ ਖਤਮ ਹੋਏ, ਮੌਤ ਸੱਚ ਹੈ ਰੱਬ ਫਰਮਾਇਆ ਈ। ਵਾਰਿਸ ਸ਼ਾਹ ਕਹਿੰਦਾ ਵਲੀ ਗੌਸ ਤੇ ਕੁਤਬ ਸਭ ਖਤਮ ਹੋਏ, ਮੌਤ ਸੱਚ ਹੈ ਰੱਬ ਫਰਮਾਇਆ ਈ। ਕਿ ਮੌਤ ਜਿਹੜੀ ਹੈ ਉਸ ਤੋਂ ਬਾਹਰ ਜ਼ਿੰਦਗੀ ਨਹੀਂ। ਅਸਲ ਵਿੱਚ ਕਈ ਬੋਲ ਗਏ, ਕਈ ਆਏ, ਹੁਕਮਰਾਨੀਆਂ ਕੀਤੀਆਂ। ਇੱਥੇ ਉਹਨਾਂ ਹੁਕਮਰਾਨੀਆਂ ਦੇ ਬਾਰੇ ਵੀ ਹੈ ਕਿ ਜਿਹੜੇ ਕਹਿੰਦੇ ਸੀ ਸਾਡੇ ਇਲਾਵਾ ਤੇ ਦੁਨੀਆ ਚੱਲ ਹੀ ਨਹੀਂ ਸਕਦੀ, ਉਹਨਾਂ ਤੋਂ ਇਲਾਵਾ ਸਭ ਕੁਝ ਹੋ ਰਿਹਾ, ਪਰ ਉਹ ਨਹੀਂ ਨੇ। ਇੱਥੇ ਅਲ ਨਾ ਪਾ ਕੇ ਰਹਿਣਾ, ਹਮੇਸ਼ਾ ਹਮੇਸ਼ਾ ਰਹਿਣਾ। ਤੁਹਾਨੂੰ ਯਾਦ ਹੋਵੇ ਸਿਕੰਦਰ ਆਜ਼ਮ ਜਿਹਨੇ ਅੱਧੀ ਤੋਂ ਵੱਧ ਦੁਨੀਆ ਫਤਹ ਕੀਤੀ, ਔਰ ਉਹ ਜਦੋਂ ਮਰ ਗਿਆ ਤੇ ਜਦੋਂ ਜਾਨ ਉਸਨੂੰ ਕਿਹਾ, ਉਹਦੇ ਬਾਰੇ ਦੱਸਿਆ ਗਿਆ ਕਿ ਉਹਨੇ ਕਿਹਾ ਸੀ ਕਿ ਜਦੋਂ ਮੈਂ ਮਰਾਂ ਤੇ ਕਫਨ ਤੇ ਬਾਅਦ ਮੇਰੇ ਹੱਥ ਰੱਖਣਾ, ਤਾਂ ਜੇ ਲੋਕੀ ਸਮਝ ਜਾਣ ਕਿ ਮੇਰੇ ਹੱਥ ਖਾਲੀ ਸਨ ਜਦੋਂ ਮੈਂ ਇਸ ਦੁਨੀਆ ਤੋਂ ਜਾ ਰਿਹਾ ਸੀ। ਫਿਰੌਨ ਹੋਵੇ, ਨਮਰੂਦ ਹੋਵੇ, ਵੱਡੇ ਤੋਂ ਵੱਡੇ ਜ਼ਾਲਮ ਤੋਂ ਜ਼ਾਲਮ ਜਿਹੜੇ ਖੁਦਾ ਬਣ ਕੇ ਰਹਿ ਰਹੇ ਸੀ ਦੁਨੀਆ ਦੇ ਉੱਤੇ, ਉਹਨਾਂ ਨੇ ਵੀ ਮੌਤ ਦਾ ਸਵਾਦ ਚੱਖਿਆ ਤੇ ਮੌਤ ਨੇ ਉਹਨਾਂ ਨੂੰ ਟਕੇਦਾ ਨਹੀਂ ਕਰਤਾ। ਯਾਨੀ ਵਲੀ ਗੌਸ ਕੁਤਬ ਦੀ ਤੇ ਗੱਲ ਹੋ ਗਈ, ਨਾਲ ਨਾਲ ਉਹਨਾਂ ਜ਼ਾਲਮਾਂ ਹੁਕਮਰਾਨਾਂ ਦੀ ਵੀ ਗੱਲ ਕਿ ਜਿਹੜੇ ਖੁਦਾ ਬਣ ਗਏ ਸਨ ਔਰ ਜਿਹੜੇ ਆਪਣੇ ਆਪ ਨੂੰ ਖੁਦਾ ਦੇ ਹਮਪੱਲਾ ਸਮਝ ਰਹੇ ਸਨ, ਉਹਨਾਂ ਦਾ ਵੀ ਖਾਤਮਾ ਹੋ ਗਿਆ। ਇਸ ਲਈ ਤੇ ਬਾਰ-ਬਾਰ ਵਾਰਿਸ ਸ਼ਾਹ ਵੀ ਕਹਿੰਦੇ ਨਾ, ਵਾਰਿਸ ਸ਼ਾਹ ਵਸਾ ਕੀ ਜ਼ਿੰਦਗੀ ਦਾ ਬੰਦਾ ਬੱਕਰਾ ਹੱਥ ਕਸਾਈਆਂ ਦੇ। ਇੱਕ 10 ਕੁ ਦਿਨ ਬਾਅਦ ਆ ਰਹੀ ਈਦ, ਹੁਣ ਤੁਹਾਨੂੰ ਜ਼ਿਆਦਾ ਸਮਝ ਆ ਰਿਹਾ ਕਿ ਜੇ ਕਸਾਈ ਦੇ ਹੱਥ ਬੱਕਰਾ ਹੋਵੇ ਤਾਂ ਕਿੰਨੀ ਦੇਰ ਲੱਗਦੀ ਹੈ। ਉਸਨੇ ਅੱਗੇ ਵੀ ਕਈ ਬੱਕਰੇ ਕਰਨੇ ਹੁੰਦੇ, ਉਹਨੂੰ ਚੁੱਕ ਕੇ ਮਾਰਨਾ, ਟੱਕ ਕਰਕੇ ਉਹਨੂੰ ਜਿਹੜਾ ਉਹਦੇ ਲਹੂ ਲੁਹਾਨ ਕਰਕੇ ਤੁਹਾਨੂੰ ਫੜਾ ਦੇਣਾ ਨੇ, ਖਲ ਲਾਓ ਤੇ ਇਹਦੇ
ਬੋਟੀਆਂ ਬਣਾਓ ਤੇ ਟਿੱਕੇ ਖਾਓ। ਵਾਰਿਸ ਸ਼ਾਹ ਵਸਾ ਕੀ ਜ਼ਿੰਦਗੀ ਦਾ ਜਿਵੇਂ ਬੱਕਰਾ ਕਸਾਈ ਦੇ ਹੱਥ ਤੇ ਉਂਝ ਜ਼ਿੰਦਗੀ ਜ਼ਿੰਦਗੀ ਕਿਸੇ ਵੇਲੇ ਵੀ ਇਜ਼ਰਾਈਲ ਆ ਜਾਵੇ ਤੇ ਸਾਨੂੰ ਆ ਕੇ ਉਹਨੇ ਸਾਡੀ ਇਜਾਜ਼ਤ ਨਹੀਂ ਮੰਗਣੀ, ਉਸ ਆਕਾ ਮਾਲਿਕ ਦੀ ਇਜਾਜ਼ਤ ਲੈ ਕੇ ਆਇਆ ਹੋਣਾ ਹੈ, ਸਾਡੀ ਆ ਕੇ ਜਾਨ ਕਬਜ਼ ਕਰ ਲੈਣੀ ਹੈ। ਕੋਈ ਪਤਾ ਨਹੀਂ ਜ਼ਿੰਦਗੀ ਦਾ ਕੋਈ ਲਮਹਾ ਜਿਹੜਾ ਇਨਸਾਨ ਗੱਲ ਕਰਦੇ ਕਰਦੇ ਅਗਲੀ ਗੱਲ ਕਰ ਨਾ ਸਕੇ, ਅਗਲਾ ਸਾਹ ਲੈ ਨਾ ਸਕੇ। ਕਈ ਬੋਲ ਗਏ ਸ਼ਾਖ ਉਮਰ ਦੀ ਬੜੇ ਬੜੇ ਇੱਥੇ ਆਏ 100 ਸਾਲ ਜਿਹੜੇ ਉਹਨਾਂ ਨੇ ਹਯਾਤੀ ਪਾਈ, ਲੇਕਿਨ ਅਖੀਰ ਉਹਨਾਂ ਨੇ ਮੌਤ ਹਾਸਿਲ ਕਰ ਲਈ। ਔਰ ਫਿਰ ਇੱਥੋਂ ਸਬਕ ਵੀ ਮਿਲਿਆ ਕਿ ਦੁਨੀਆ ਜਿਹੜੀ ਹੈ ਉਹ ਆਰਜ਼ੀ ਹੈ, ਇੱਥੇ ਹਮੇਸ਼ਾ ਦਾ ਟਿਕਾਣਾ ਨਹੀਂ ਹੈ। ਜਿਨ੍ਹਾਂ ਨੇ ਸਮਝਿਆ ਇੱਥੇ ਹਮੇਸ਼ਾ ਦਾ ਟਿਕਾਣਾ ਕਰਨਾ ਹੈ, ਉਹਨਾਂ ਨੇ ਵੱਡੀਆਂ ਵੱਡੀਆਂ ਇਮਾਰਤਾਂ ਬਣਾਈਆਂ, ਖੂਬਸੂਰਤ ਬੰਗਲੇ ਬਣਾਏ, ਪਰ ਉਹ ਜਦੋਂ ਮਰੇ ਮਿੱਟੇ ਤੇ ਖਤਮ ਹੋ ਗਿਆ। ਤੁਸੀਂ ਲਾਹੌਰ ਸ਼ਹਿਰ ਦੇ ਵਿੱਚ ਸਭ ਤੋਂ ਬਹੁਤ ਖੂਬਸੂਰਤ ਤੁਸੀਂ ਸ਼ਾਹੀ ਕਲਾ ਵੇਖ ਰਹੇ ਹੋਗੇ, ਸ਼ਾਹੀ ਕਿਲਾ ਜਦੋਂ ਤੁਸੀਂ ਆਮ ਤੌਰ 'ਤੇ ਕਹਿੰਦੇ ਹੋ, ਲੇਕਿਨ ਲਫ਼ਜ਼ ਕਲਾ ਹੈ। ਤੁਸੀਂ ਵੇਖਦੇ ਹੋ ਤਾਂ ਵੇਖਦੇ ਹੋਗੇ ਕਿ ਉਸ ਵੇਲੇ ਜਿਹੜਾ ਹੁਕਮਰਾਨ ਨੇ ਜਿਹੜਾ ਬਣਾਇਆ ਸੀ ਤੇ ਕਿਹਾ ਸੀ ਕਿ ਮੈਂ ਅਜਿਹਾ ਕਲਾ ਬਣਾਉਣਾ ਹੈ ਕਿ ਜੇ ਕੋਈ ਆਮ ਬੰਦਾ ਵੇਖੇ ਤਾਂ ਉਹਦੀ ਪੱਗ ਡਿੱਗ ਜਾਏ। ਤੇ ਉਹ ਕਿੱਥੇ ਮਿੱਟੀ ਵੀ ਉਹ ਜਿਹੜੀ ਹੈ ਉਹਨੂੰ ਖਾ ਗਈ ਹੋਣੀ। ਵੱਡੇ ਵੱਡੇ ਹੁਕਮਰਾਨ ਜਿਹੜੇ ਨੇ ਜਿਹੜੇ ਪੂਰੇ ਹਿੰਦੁਸਤਾਨ ਤੇ 1100 ਸਾਲ ਹਕੂਮਤ ਕਰ ਰਹੇ, ਉਹ ਵੀ ਮਿੱਟੀ 'ਚ ਮਿੱਟੀ ਹੋ ਗਏ। ਇੱਥੇ ਆਲਣਾ ਕਿਸੇ ਨੇ ਹਮੇਸ਼ਾ ਪਾ ਕੇ ਨਹੀਂ ਬਹਿਣਾ, ਉਹਨੇ ਮਿਟ ਜਾਣਾ, ਮਰ ਜਾਣਾ, ਖਤਮ ਹੋ ਜਾਣਾ। ਤੇ ਫਿਰ ਅਗਰ ਉਹਨੇ ਕੋਈ ਚੰਗਾ ਕੰਮ ਕੀਤਾ ਹੈ ਉਹੀ ਉਹਦੇ ਨਾਲ ਰਹੇਗਾ। ਵਾਰਿਸ ਸ਼ਾਹ ਕਰ ਬੰਦਗੀ ਰੱਬ ਦੀ ਤੂੰ ਜਿਸ ਵਾਸਤੇ ਰੱਬ ਬਣਾਇਆ ਈ। ਵਾਰਿਸ ਸ਼ਾਹ ਕਰ ਬੰਦਗੀ ਰੱਬ ਦੀ ਤੂੰ ਜਿਸ ਵਾਸਤੇ ਰੱਬ ਬਣਾਇਆ ਈ। ਜਿਸ ਵਾਸਤੇ ਤੈਨੂੰ ਰੱਬ ਨੇ ਬਣਾਇਆ ਤੂੰ ਉਹਦੀ ਬੰਦਗੀ ਕਿਉਂ ਨਹੀਂ ਕਰਦਾ? ਉਹਦੇ ਕੋਲੋਂ ਤੂੰ ਦੂਰ ਕਿਉਂ ਹਟ ਰਿਹਾ? ਰੱਬ ਦੀ ਬੰਦਗੀ ਕਰ, ਰੱਬ ਦੇ ਨਾਲ ਜੁੜ, ਰੱਬ ਦੇ ਨਾਲ ਜਿਹੜਾ ਬੋਲ। ਕਈ ਹੁਕਮ ਤੇ ਜ਼ੁਲਮ ਕਮਾ ਚੱਲੇ ਨਾਲ ਕਿਸੇ ਨਾ ਸਾਥ। ਕਿਸੇ ਨੇ ਹਮੇਸ਼ਾ ਇੱਥੇ ਸਾਥ ਨਹੀਂ ਲਿਜਾਇਆ, ਹਮੇਸ਼ਾ ਉਹਨੇ ਮਿਟ ਜਾਣਾ, ਖਤਮ ਹੋ ਜਾਣਾ ਹੈ। ਔਰ ਦੁਨੀਆ ਜਿਹੜੀ ਹੈ ਉਹ ਚਲੋ ਚਲੀ ਦਾ ਮੇਲਾ ਹੈ। ਇਹ ਠਿਕਾਣਾ ਮੁਸਤਕਿਲ ਨਹੀਂ ਹੈ, ਇਹ ਠਿਕਾਣਾ ਹਮੇਸ਼ਾ ਵਾਸਤੇ ਨਹੀਂ ਰਹਿਣਾ, ਇਹ ਠਿਕਾਣਾ ਆਰਜ਼ੀ ਹੈ। ਤੇ ਅਸਲ ਟਿਕਾਣਾ ਜਿਹੜਾ ਮੌਤ ਤੋਂ ਬਾਅਦ ਦੀ ਜਿਹੜੀ ਜ਼ਿੰਦਗੀ ਹੈ, ਜਿਹਦੇ ਵਾਸਤੇ ਇਨਸਾਨ ਨੂੰ ਵੱਧ ਤੋਂ ਵੱਧ ਜਿਹੜਾ ਹੈ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ, ਅਮਲ ਕਰਨੇ ਚਾਹੀਦੇ ਨੇ। ਔਰ ਫਿਰ ਇਸ ਗੱਲ ਨੂੰ ਜ਼ਿਹਨ 'ਚ ਰੱਖਣਾ ਚਾਹੀਦਾ ਹੈ, ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ। ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ ਉਹ ਜੀਣਗੇ, ਜਿਨ੍ਹਾਂ ਨੇ ਨੇਕ ਕਮਾਈਆਂ ਕੀਤੀਆਂ ਨੇ ਨਹੀਂ ਤੇ ਉਹ ਜਿਨ੍ਹਾਂ ਨੇ ਨੇਕ ਕਮਾਈਆਂ ਨਹੀਂ ਕੀਤੀਆਂ ਉਹਨਾਂ ਦਾ ਨਾਮੋ ਨਿਸ਼ਾਨ ਵੀ ਜਿਹੜਾ ਹੈ ਉਹ ਨਹੀਂ ਰਹਿਣਾ। ਕਿਉਂ ਜੇ ਇਨਸਾਨ ਜਿਹੜਾ ਹੈ ਉਹ ਆਪਣੇ ਰੱਬ ਦੇ ਸਾਹਮਣੇ ਨਹੀਂ ਖਲੋ ਸਕਦਾ ਔਰ ਉਹਦੇ ਸਾਹਮਣੇ ਉਹ ਕਮਜ਼ੋਰ ਤੇ ਕਮਤਰ ਹੈ। ਔਰ ਫਿਰ ਇਸ ਦੁਨੀਆ ਦੇ ਵਿੱਚ ਕੋਈ ਠਿਕਾਣਾ ਜਿਹੜਾ ਹੈ ਉਹ ਹਮੇਸ਼ਾ ਵਾਸਤੇ ਨਹੀਂ, ਮੁਸਤਕਿਲ ਨਹੀਂ ਹੈ, ਇਹ ਆਰਜ਼ੀ ਠਿਕਾਣਾ ਹੈ। ਔਰ ਇਸ ਆਰਜ਼ੀ ਠਿਕਾਣੇ ਦੇ ਉੱਤੇ ਕੋਈ ਮਾਣ ਨਹੀਂ ਕਰਨਾ ਚਾਹੀਦਾ। ਵਾਰਿਸ ਸ਼ਾਹ ਸਰਾਂ ਦੀ ਰਾਤ ਵਾਂਗੂ ਦੁਨੀਆ ਖਾਬ ਖਿਆਲ ਹੀ ਜਾਣਿਆ ਜੇ। ਵਾਰਿਸ ਸ਼ਾਹ ਸਰਾਂ ਦੀ ਰਾਤ ਵਾਂਗੂ ਦੁਨੀਆ ਖਾਬ ਖਿਆਲ ਹੀ ਜਾਣਿਆ ਜੇ। ਕਿ ਦੁਨੀਆ ਨੂੰ ਖਾਬ ਖਿਆਲ ਹੀ ਸਮਝੋ, ਇਹਦੇ ਨਾਲ ਦਿਲ ਨਾ ਲਾਓ, ਬਲਕਿ ਆਪਣੀ ਆਖਰਤ ਨੂੰ ਸੰਵਾਰਨ ਵੱਲ ਜਿਹੜਾ ਹੈ ਉਹ ਜ਼ੋਰ ਦਿਓ। ਅੱਜ ਦਾ ਲੈਕਚਰ ਥੋੜਾ ਜਿਹਾ ਤਵਾਲਤ ਇਖਤਿਆਰ ਕਰ ਗਿਆ, ਲੇਕਿਨ ਮੇਰੀ ਖਾਹਿਸ਼ ਸੀ ਕਿ ਵਾਰਿਸ ਸ਼ਾਹ ਦੇ ਹਵਾਲੇ ਨਾਲ ਤੁਹਾਨੂੰ ਮੈਂ ਢੇਰ ਜਿਹੜਾ ਦੱਸਾਂ, ਤਾਂ ਕਿ ਵਾਰਿਸ ਸ਼ਾਹ ਕਦੀ ਫਿਰ ਵਾਰਿਸ ਸ਼ਾਹ ਦੇ ਹਵਾਲੇ ਨਾਲ ਇੱਕ ਹੋਰ ਪਰ ਵੀ ਗੱਪਸ਼ਪ ਕਰਾਂਗੇ ਅਸੀਂ ਇਹਦੇ ਵਾਰਿਸ ਸ਼ਾਹ ਦੀ ਹੀਰ ਦੇ ਹਵਾਲੇ ਨਾਲ। ਅੱਜ ਦੇ ਦਿਨ ਵਾਸਤੇ ਇੰਨਾ ਹੀ। ਕੋਈ ਸਵਾਲ ਹੋਣ ਤੇ ਮੈਨੂੰ ਜ਼ਰੂਰ ਜਿਹੜਾ ਹੈ ਉਹ ਪੁੱਛੋ, ਤਾਂ ਜੇ ਅਸੀਂ ਉਸ ਦੇ ਹਵਾਲੇ ਨਾਲ ਵੀ ਤਫਸੀਲੀ ਗੱਲ ਕਰ ਸਕੀਏ।